ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ, ਉਸ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਆਪਾਂ ਪੰਜਾਬ ਭਰ ਦੀਆਂ ਕੁਝ ਅਹਿਮ ਖਬਰਾਂ ਉਹਨਾਂ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਸਾਡੇ ਨਾਲ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦੇਣ ਲਈ ਜੁੜਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੂੰ 408-272 2500 4082722500। ਇਸ ਨੰਬਰ ਦੇ ਉੱਤੇ ਤੁਸੀਂ ਜਿਹੜੀ ਹੈ ਜੀ ਕਾਲ ਕਰ ਸਕਦੇ ਹੋ। ਇਸ ਦੇ ਨਾਲ ਨਾਲ ਸੂਬੇਦਾਰ ਸੁਰਜੀਤ ਸਿੰਘ ਕੰਗ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਸੈਨ ਹੋਜ਼ੇ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ ਤੇ ਸਰਬਜੀਤ ਸਿੰਘ ਸ਼ੁਕਰ ਜੀ ਟਰਲੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272 5200 4082725200 ਦੇ ਉੱਤੇ। ਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਆਪਾਂ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਪਹਿਲੀ ਜਿਹੜੀ ਖਬਰ ਆ ਰਹੀ ਆ ਵੀ ਮੋਗੇ ਦੇ ਵਿੱਚ ਜਾਮ ਕਾਰਨ ਐਂਬੂਲੈਂਸਾਂ ਵੀ ਉਸ ਦੇ ਵਿੱਚ ਫਸੀਆਂ, ਇੱਕ ਦੀ ਮੌਤ ਹੋਈ। ਇਸ ਦੇ ਵਿੱਚ ਬੜੀ ਦੁਖਦਾਈ ਖਬਰ ਹੈ ਜੀ, ਤੇ ਬੜੀ ਭਿਆਨਕ ਤਸਵੀਰ ਹੈ ਸਾਡੇ ਇੱਥੋਂ ਦੇ ਸਿਸਟਮ ਦੀ ਕਿ ਮੋਗਾ ਜਿਹੜਾ ਬਹੁਤ ਜਿੱਦਾਂ ਕਹਿ ਲਈਏ ਕਿ ਆਲਾ ਦਰਜੇ ਦਾ ਸ਼ਹਿਰ ਹੈ, ਕੋਈ ਛੋਟਾ ਮੋਟਾ ਸ਼ਹਿਰ ਨਹੀਂ। ਉਹਦੇ ਵਿੱਚ ਇੱਕ ਨਹੀਂ, ਦੋ ਨਹੀਂ, ਤਿੰਨ ਐਂਬੂਲੈਂਸਾਂ ਇਕੱਠੀਆਂ ਜਾਮ ਦੇ ਵਿੱਚ ਫਸਦੀਆਂ ਨੇ ਤੇ ਉਹ 25 ਮਿੰਟ ਜਿਹੜੀਆਂ ਐਂਬੂਲੈਂਸ ਨੇ ਉਹ ਫਸੀਆਂ ਰਹਿੰਦੀਆਂ ਜਾਮ ਦੇ ਵਿੱਚ, ਜਾਮ ਨਹੀਂ ਖੁੱਲ੍ਹਦਾ। ਉਹਨਾਂ ਦੇ ਵਿੱਚ ਇੱਕ ਮਰੀਜ਼ ਹੈ ਜਿਹੜਾ ਜਿਹਨੇ ਸਲਫਾਸ ਪੀਤੀ ਹੁੰਦੀ ਹੈ, ਢੁੱਡੀ ਕੇ ਪਿੰਡ ਹੈ ਜਿਹੜਾ ਮੋਗੇ ਦੇ ਨਜ਼ਦੀਕ, ਉੱਥੋਂ ਰੈਫਰ ਹੋ ਕੇ ਮੋਗੇ ਆਉਂਦਾ, ਉਹ ਤੜਫ ਕੇ ਵਿੱਚ ਹੀ ਦਮ ਤੋੜ ਦਿੰਦਾ। ਇੱਕ ਹੋਰ ਜਿਹੜੀ ਐਂਬੂਲੈਂਸ ਹੈ ਉਹਦੇ ਵਿੱਚ ਪ੍ਰੈਗਨੈਂਟ ਮਹਿਲਾ ਹੁੰਦੀ ਹੈ, ਜਿਹੜੀ ਬੀਬੀ ਹੁੰਦੀ ਹੈ, ਉਹ 25 ਮਿੰਟ ਉਹ ਵੀ ਤੜਫਦੀ ਰਹਿੰਦੀ ਹੈ, ਉਹਦਾ ਬੱਚਾ ਅੱਧਾ ਬਾਹਰ ਆ ਜਾਂਦਾ। ਉੱਥੇ ਵੀ ਕੋਈ ਦਇਆ ਨਹੀਂ ਵਿਖਾਈ ਜਾਂਦੀ, ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ, ਫੌਰੀ ਕਾਰਵਾਈ ਨਹੀਂ ਕੀਤੀ ਜਾਂਦੀ ਕਿ ਉਹਨਾਂ ਨੂੰ ਰਸਤਾ ਦਵਾ ਕੇ ਕਿਸੇ ਤਰੀਕੇ ਨਾਲ ਹਸਪਤਾਲ ਪਹੁੰਚਾਇਆ ਜਾਵੇ। ਇਹ ਘਟਨਾਵਾਂ ਜਿਹੜੀਆਂ ਬਹੁਤ ਹੀ ਹਲੂਣ ਕੇ ਰੱਖ ਦੇਣ ਵਾਲੀਆਂ ਕਿ ਇੱਕ ਜਾਨ ਜਿਹੜੀ ਸਲਫਾਸ ਖਾਧੇ ਵਾਲੀ ਗਈ ਸੀ, ਕੀ ਪਤਾ ਉਹ ਵੀ ਬਚ ਜਾਂਦੀ। ਔਰ ਦੂਸਰੀ ਜਿਹੜੀ ਇਹ ਬੀਬੀ ਹੈ, ਇਹ ਵੀ ਹੁਣ ਸੀਰੀਅਸ ਹੈ, ਇਹਨੂੰ ਕਿਉਂਕਿ ਸਮਾਂ ਜਿਹੜਾ ਕਾਫੀ ਉਹ ਵਿਅਰਥ ਗਿਆ ਚਲਾ ਰਸਤੇ ਦੇ ਵਿੱਚ ਜਾਮ ਕਾਰਨ। ਉੱਥੋਂ ਰੈਫਰ ਕਰਕੇ ਹੁਣ ਇਹਨੂੰ ਫਰੀਦਕੋਟ ਭੇਜ ਦਿੱਤਾ ਗਿਆ ਤੇ ਦੱਸਦੇ ਹੈ ਕਿ ਇਸ ਬੀਬੀ ਦੀ ਵੀ ਹਾਲਤ ਹੈ ਜਿਹੜੀ ਉਹ ਸੁਖਮੀ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਇੱਥੋਂ ਦਾ ਜਿਹੜਾ ਸਿਸਟਮ ਹੈ, ਆਵਾਜਾਈ ਸਿਸਟਮ ਹੈ, ਉਹਦੇ ਵਿੱਚ ਐਂਬੂਲੈਂਸ ਨੂੰ ਕਿੰਨੀ ਕੁ ਪ੍ਰਾਥਮਿਕਤਾ ਮਿਲਦੀ ਹੈ, ਕਿੰਨੂੰ ਕੀ ਪਹਿਲ ਦਿੱਤੀ ਜਾਂਦੀ ਹੈ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਐਂਬੂਲੈਂਸ ਵਾਲੇ ਨੇ ਹਾਲ ਦਵਾਈ ਪਾਈ, ਹੂਟਰ ਵਜਾਇਆ ਤੇ ਪੁਲਿਸ ਵਾਲਿਆਂ ਨੇ ਉੱਥੋਂ ਰਸਤਾ ਕੀ ਖਲਵਾਉਣਾ ਸੀ, ਉਲਟਾ ਉਹਨੂੰ ਆ ਕੇ ਤਾੜਿਆ ਕਿ ਤੂੰ ਕਾਹਤੋਂ ਹੂਟਰ ਵਜਾਈ ਜਾਂਦਾ, ਚੁੱਪ ਕਰਕੇ ਨਹੀਂ ਖੜਿਆ ਜਾਂਦਾ। ਉਹਨੇ ਕਿਹਾ ਕਿ ਮਰੀਜ਼ ਹੈ ਵਿੱਚ, ਤੇ ਉਹਨਾਂ ਕਿਹਾ ਕਿ ਸਾਨੂੰ ਪਤਾ ਹੈ, ਤੂੰ ਚੁੱਪ ਕਰਕੇ ਬਹਿ ਜਾ, ਚੁੱਪ ਕਰਕੇ ਖੜ ਜਾ, ਹੂਟਰ ਵਜਾਉਣ ਦੀ ਲੋੜ ਨਹੀਂ, ਜਾਮ ਖੁੱਲਦਾ ਫਿਰ ਚਲਿਆ ਜਾਏ। ਇਹ ਪੁਲਿਸ ਦਾ ਵਤੀਰਾ ਜੀ, ਜਿਸ ਪੁਲਿਸ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਐਂਬੂਲੈਂਸਾਂ ਲਈ ਰਸਤਾ ਬਣਾਇਆ ਜਾਂਦਾ ਜਲਦੀ ਤੋਂ ਜਲਦੀ, ਕਿਉਂਕਿ ਐਂਬੂਲੈਂਸ ਦੇ ਵਿੱਚ ਕੋਈ ਵੀ ਹੁੰਦਾ ਮਰੀਜ਼ ਹੁੰਦਾ ਉਹ ਸੀਰੀਅਸ ਹੀ ਹੁੰਦਾ। ਮੋਸਟਲੀ ਮਰੀਜ਼ ਹੈ ਜਿਹੜੇ ਉਹ ਐਂਬੂਲੈਂਸ ਦੇ ਵਿੱਚ ਉਦੋਂ ਜਾਂਦੇ ਆ ਜਦੋਂ ਹਾਲਤ ਹੈ ਜਿਹੜੀ ਉਹ ਨਾਜ਼ੁਕ ਹੋਈ ਹੁੰਦੀ ਹੈ ਮਰੀਜ਼ ਦੀ। ਤਾਂ ਇੱਥੇ ਜਿਹੜਾ ਰਸਤਾ ਸੀਗਾ ਉਹ 25 ਮਿੰਟ ਨਹੀਂ ਖੁੱਲਿਆ, ਔਰ 25 ਮਿੰਟ ਦੇ ਵਿੱਚ ਤੁਹਾਨੂੰ ਪਤਾ ਕਿ ਜ਼ਿੰਦਗੀ ਮੌਤ ਦੇ ਵਿੱਚ ਬਦਲ ਜਾਂਦੀ ਹੈ। ਬਹੁਤ ਜ਼ਿਆਦਾ ਸਮਾਂ ਹੁੰਦਾ ਜਦੋਂ ਜ਼ਿੰਦਗੀ ਤੇ ਮੌਤ ਦੇ ਵਿਚਾਲੇ ਜੰਗ ਛਿੜੀ ਹੁੰਦੀ ਹੈ। ਹੁਣ ਕਾਰਵਾਈ ਲਈ ਬਹੁਤ ਸਾਰੇ ਅਫਸਰ ਕਹਿ ਰਹੇ ਆ ਅਸੀਂ ਜਾਂਚ ਕਰਵਾਵਾਂਗੇ, ਕਾਰਵਾਈ ਕਰਵਾਵਾਂਗੇ, ਪਰ ਹੋਣਾ ਕੱਖ ਨਹੀਂ ਹੈ। ਇੱਥੇ ਇਹ ਸਿਸਟਮ ਹੈ ਕਿ ਐਂਬੂਲੈਂਸ ਨੂੰ ਵੇਖ ਕੇ ਵੀ ਲੋਕ ਰਾਹ ਨਹੀਂ ਛੱਡਦੇ। ਜਿਹੜੀ ਪੁਲਿਸ ਆ ਉਹ ਤੇ ਸ਼ਹਿਰਾਂ ਦੇ ਵਿੱਚ ਇੱਕ ਦੋ ਸਿਪਾਹੀ ਖੜੇ ਹੁੰਦੇ ਜੀ ਚੌਂਕਾਂ ਦੇ ਵਿੱਚ, ਉਹ ਉੱਧਰੋਂ ਕੋਈ ਕਾਰਾਂ ਦਾ, ਲਾਲ ਬੱਤੀਆਂ ਵਾਲੀਆਂ ਕਾਰਾਂ ਦਾ ਕਾਫਲਾ ਆ ਜੇ ਤੇ ਉਧਰ ਸਲੂਟ ਮਾਰਨ ਚ ਰੁੱਝ ਜਾਂਦੇ ਆ, ਦੂਜੇ ਪਾਸੇ ਕੀ ਹੋ ਜਾਂਦਾ ਉਹਨਾਂ ਨੂੰ ਨਹੀਂ ਪਤਾ। ਜਦੋਂ ਉਹ ਕਾਫਲਾ ਲੰਘ ਜਾਵੇ ਉਹ ਫਿਰ ਆਪਦੇ ਕੋਈ ਫੋਨ ਤੇ ਲੱਗ ਜਾਂਦਾ, ਕੋਈ ਕਾਸੇ ਤੇ ਲੱਗ ਜਾਂਦਾ। ਜਦੋਂ ਇਸ ਤਰ੍ਹਾਂ ਦਾ ਜਾਮ ਲੱਗ ਜਾਂਦਾ, ਵੱਡਾ ਜਾਮ ਲੱਗ ਜਾਂਦਾ, ਉਦੋਂ ਉਹ ਥੋੜਾ ਜਿਹਾ ਭੱਜ ਨੱਠ ਕਰਦੇ। ਉਹ ਭੱਜ ਨੱਠ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਖਾਨਾ ਪੂਰਤੀ ਹੈ, ਕਰਦੇ ਅੰਦਰੋਂ ਕੁਛ ਨਹੀਂ ਕਰਦੇ। ਔਰ ਦੂਸਰਾ ਕਿ ਟ੍ਰੈਫਿਕ ਦੇ ਮੁਕਾਬਲੇ
ਟ੍ਰੈਫਿਕ ਅਧਿਕਾਰੀਆਂ ਦੀ ਜਿਹੜੀ ਗਿਣਤੀ ਬੜੀ ਨਗੂਣੀ ਹੈ ਜੀ। ਤੀਜੀ ਗੱਲ ਜਿਹੜੀ ਇਸ ਮਾਮਲੇ 'ਚ ਹੈ, ਸਭ ਤੋਂ ਵੱਡੀ ਗੱਲ ਕਿ ਇਹ ਜਾਮ ਲੱਗਿਆ ਕਾਹਤੋਂ? ਇਹ ਜਾਮ ਲੱਗਿਆ ਜੀ ਉੱਥੇ ਕੋਈ ਧਾਰਮਿਕ ਯਾਤਰਾ ਕੱਢੀ ਜਾ ਰਹੀ ਸੀ, ਜਿੱਦਾਂ ਆਪਣੇ ਸ਼ਹਿਰਾਂ ਦੇ ਵਿੱਚ ਅਸੀਂ ਉਹਨੂੰ ਜਲੂਸ ਬੋਲ ਦਿੰਦੇ ਹਾਂ, ਨਗਰ ਕੀਰਤਨ ਬੋਲ ਦਿੰਦੇ ਹਾਂ, ਸ਼ੋਭਾ ਯਾਤਰਾ ਬੋਲ ਦਿੰਦੇ ਹਾਂ। ਉਹ ਧਾਰਮਿਕ ਜਲੂਸ ਜਾ ਰਿਹਾ ਸੀ, ਧਾਰਮਿਕ ਜਲਸਾ ਜਾ ਰਿਹਾ ਸੀ, ਜਿਹਦੇ ਕਾਰਨ ਜਾਮ ਲੱਗਿਆ। ਹੁਣ ਇਹ ਵੀ ਸਾਨੂੰ ਸੋਚਣ ਦੀ ਲੋੜ ਆ ਕਿ ਜੇਕਰ ਧਾਰਮਿਕ ਜਲਸਿਆਂ ਦੇ ਕਾਰਨ ਜਾਨਾਂ ਜਾਣ ਲੱਗ ਪਈਆਂ ਤੇ ਕੀ ਧਰਮ ਸਾਨੂੰ ਇਸ ਤਰ੍ਹਾਂ ਦੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਕਿ ਸ਼ਹਿਰ ਦੇ ਵਿੱਚ ਤੁਸੀਂ ਲੱਖਾਂ ਰੁਪਏ ਖਰਚ ਕੇ ਇੱਕ ਨੁਮਾਇਸ਼ ਕੱਢੋ, ਇੱਕ ਕਾਫਲਾ ਕੱਢੋ, ਉਹਦੇ ਵਿੱਚ ਤੁਸੀਂ ਲੋਕਾਂ ਦੀ ਜਾਨ ਦਾ ਖੌਅ ਬਣ ਜਾਓ? ਸਾਨੂੰ ਸੋਚਣਾ ਪਏਗਾ ਕਿ ਕੀ ਧਰਮ ਦਾ ਇਹੋ ਜਿਹਾ ਸੰਦੇਸ਼ ਸਾਨੂੰ ਹੈ? ਜੀ 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 ਬਿਲਕੁਲ। ਅਤੇ ਨਾਲ ਦੇ ਨਾਲ ਜਿਹੜਾ ਆਪਾਂ ਨਿੱਤ ਆਏ ਦਿਨ ਬੰਦੇ ਖਾਣੀਆਂ ਸੜਕਾਂ ਵੀ ਆਪਾਂ ਇਹਨਾਂ ਨੂੰ ਸੱਦਦੇ ਹਾਂ ਪੰਜਾਬ ਦੀਆਂ, ਰੋਜ਼ ਕੋਈ ਨਾ ਕੋਈ ਉੱਥੇ ਜਿਹੜਾ ਦੁਰਘਟਨਾ ਹਾਦਸਾ ਇੱਦਾਂ ਦਾ ਹੋਇਆ ਹੁੰਦਾ। ਲੋਕਾਂ ਦੀ ਵੀ ਬਹੁਤ ਵੱਡੀ ਇਸ ਦੇ ਵਿੱਚ ਗਲਤੀ ਹੈ, ਉਹ ਵੀ ਜਗ੍ਹਾ ਨਹੀਂ ਦਿੰਦੇ ਐਂਬੂਲੈਂਸਾਂ ਨੂੰ ਮਾੜੀ ਮੋਟੀ ਵੀ ਜਿਹੜੀ ਅੱਗੇ ਲੰਘਣ ਦੇ ਲਈ। ਅਤੇ ਅਗਲੀ ਗੱਲ ਕਰੀਏ ਜਿਹੜੇ ਆ ਸ਼ਹੀਦ ਭਗਤ ਸਿੰਘ ਹੁਣਾਂ ਦੇ ਜਿਹੜੇ ਆ ਖਟਕੜ ਕਲਾਂ ਪਿੰਡ ਤੋਂ ਮਿੱਟੀ ਚੱਕ ਕੇ ਸਹੁੰ ਖਾਣ ਵਾਲੇ ਮਨਪ੍ਰੀਤ ਬਾਦਲ, ਉਹਨਾਂ ਨੇ ਉਹ ਮਿੱਟੀ ਲੈ ਗਏ ਜੀ ਕਾਂਗਰਸ ਦੇ ਹੈੱਡਕੁਆਟਰ ਤੱਕ। ਮਿਲਾਪ ਹੋ ਗਿਆ ਜੀ ਇਹਨਾਂ ਦਾ ਹੁਣ। ਬਿਲਕੁਲ ਜੀ, ਮਨਪ੍ਰੀਤ ਬਾਦਲ ਹੋਰਾਂ ਦੀ ਜਿਹੜੀ ਪਤੰਗ ਹੈ ਉਹ ਪੰਜੇ ਦੇ ਵਿੱਚ ਚਲੇ ਗਈ। ਜਿਹੜਾ ਬਾਦਲਾਂ ਦਾ ਮਨ ਸੀਗਾ ਉਹਦੀ ਕਾਂਗਰਸ ਦੇ ਨਾਲ ਪ੍ਰੀਤ ਪੈ ਗਈ। ਜਿਹੜੀ ਕਹਾਣੀ ਕਈ ਚਿਰਾਂ ਤੋਂ ਸੁਣਦੇ ਆ ਰਹੇ ਸੀਗੇ, ਅੱਜ ਗਿਆ ਜੀ, ਕੱਲ ਗਿਆ, ਆਮ ਆਦਮੀ ਪਾਰਟੀ ਵੱਲ ਗਿਆ, ਕਾਂਗਰਸ ਵੱਲ ਗਿਆ, ਕਿਆ ਸਾਰਾਈਆਂ, ਕਿਆ ਸਿਆਸੀ ਮਾਹਰਾਂ ਦੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਕਹਿ ਲਈਏ ਕੁੰਡਲੀਆਂ ਬਣਾਈਆਂ, ਉਹ ਸਾਰੀਆਂ ਜਿਹੜੀਆਂ ਸੀਗੀਆਂ ਉਹ ਹਮੇਸ਼ਾ ਹੀ ਕਹਿੰਦੀਆਂ ਸੀ ਕਿ ਮਨਪ੍ਰੀਤ ਬਾਦਲ PPP ਦੇ ਵਿੱਚ ਹੋਂਦ ਹੈ ਜਿਹੜੀ ਆਪਦੀ ਕਦੇ ਵੀ ਸਥਾਪਿਤ ਨਹੀਂ ਕਰ ਸਕੇਗਾ ਸਿਆਸੀ ਤਲ ਤੇ, ਇਸ ਲਈ ਉਹਨੂੰ ਕੋਈ ਨਾ ਕੋਈ ਰੁਖ ਅਪਣਾਉਣਾ ਹੀ ਪਵੇਗਾ। ਤੇ ਉਹਨੇ ਆਖਰ ਕਾਂਗਰਸ ਦਾ ਦਰਵਾਜ਼ਾ ਜਿਹੜਾ ਉਹ ਖੋਲ ਲਿਆ, ਕਾਂਗਰਸ ਦੇ ਖੇਮੇ ਦੇ ਵਿੱਚ ਦਾਖਲ ਹੋ ਗਿਆ ਮਨਪ੍ਰੀਤ ਬਾਦਲ। ਔਰ ਉਹੀ ਕਾਂਗਰਸ ਜਿਹਨੂੰ ਇਹ ਮਨਪ੍ਰੀਤ ਬਾਦਲ ਹੋਰੀ ਕਹਿੰਦੇ ਸੀਗੇ ਕਿ ਜੀ ਇਹ ਕਾਂਗਰਸ ਹੈ ਜਿਹੜੀ ਪੰਜਾਬੀਆਂ ਦੀ ਦੁਸ਼ਮਣ ਹੈ। ਹੱਥਾਂ 'ਚ ਜਿਵੇਂ ਤੁਸੀਂ ਕਿਹਾ ਸੀ ਕਹਿਣਾ ਮਿੱਟੀ ਲੈ ਕੇ ਇਹ ਗੱਲ ਕਹਿੰਦੇ ਸੀ, ਮਿੱਟੀ ਹੱਥਾਂ 'ਚ ਹੁੰਦੀ ਸੀ ਤੇ ਦੂਜੇ ਹੱਥ 'ਚ ਪਾਣੀ ਪੀ ਕੇ ਚੂੜੀਆਂ ਕਰ ਕਰਕੇ ਭੰਡਦੇ ਹੁੰਦੇ ਸੀ ਕਿ ਕਾਂਗਰਸ ਹੈ ਜਿਹੜੀ ਉਹ ਅਕਾਲੀਆਂ ਦੇ ਵਾਂਗੂ ਹੀ ਉਸੇ ਸ਼੍ਰੇਣੀ ਦੀ ਪਾਰਟੀ ਹੈ ਜਿਹਨੇ ਪੰਜਾਬ ਦਾ ਕਦੇ ਭਲਾ ਨਹੀਂ ਹੋਣ ਦਿੱਤਾ। ਜੀ ਉਹ ਕਾਂਗਰਸ ਹੈ ਜਿਹੜੀ ਅੱਜ ਸਾਫ਼ ਸੁਥਰੀ ਹੋ ਗਈ ਤੇ ਉਹਨਾਂ ਨੇ ਅੱਜ ਕਾਂਗਰਸ ਦੇ ਵਿੱਚ ਆਪਣੀ ਪੈਂਠ ਆਪਣਾ ਥਾਂ ਬਣਾ ਲਿਆ। ਇਹ ਉਹੀ ਕਾਂਗਰਸ ਹੈ ਜੀ ਜਿਹਦਾ ਬੇੜਾ ਗਰਕ ਵੀ ਇਹਨਾਂ ਨੇ ਕੀਤਾ ਸੀਗਾ, ਕਿਉਂਕਿ ਜਿਸ ਸਮੇਂ 2012 ਦੀ ਚੋਣ ਹਾਰੇ ਆ ਕਾਂਗਰਸ ਵਾਲੇ, ਉਦੋਂ 0.8% ਵੋਟ ਦਾ ਫਰਕ ਸੀ ਸਿਰਫ, ਯਾਨੀ ਕਿ 1% ਤੋਂ ਵੀ ਘੱਟ ਜਿਹੜੀ ਵੋਟ ਕਾਂਗਰਸ ਨੂੰ ਹੋਰ ਚਾਹੀਦੀ ਸੀ ਤੇ ਉਹ ਸਰਕਾਰ ਬਣਾ ਸਕਦੇ ਸੀ, ਤੇ ਜਿਹਦੇ ਚੋਂ 5-6% ਵੋਟ ਹੈ ਜਿਹੜੀ PPP ਲੈ ਗਈ ਸੀ। ਜੇਕਰ ਉਹ ਵੋਟ ਕਾਂਗਰਸ ਦੇ ਹੱਕ 'ਚ ਭੁਗਤਦੀ ਤਾਂ ਕਾਂਗਰਸ ਬੜੀ ਆਰਾਮ ਨਾਲ ਆਪਣੀ ਸਰਕਾਰ ਹੈ ਜਿਹੜੀ ਕਾਇਮ ਕਰ ਸਕਦੀ ਸੀ। ਪਰ ਸ਼ਾਇਦ ਉਦੋਂ ਮਨਪ੍ਰੀਤ ਬਾਦਲ ਹੋਰੀ ਇਹ ਕਹਿ ਕੇ ਗਏ ਕਿ ਨਿਜ਼ਾਮ ਬਦਲੇ ਨਾ ਬਦਲੇ ਅਸੀਂ ਬਦਲਾਂਗੇ, ਤੂੰ ਸਾਡੇ ਤੇ ਯਕੀਨ ਰੱਖੀ, ਹੁਣ ਲਿਆਵਾਂਗਾ ਮੈਂ ਤੁਹਾਡੇ ਲਈ ਵੋਟਾਂ, ਤੂੰ ਪਾਰਟੀ 'ਚ ਮੇਰੇ ਜੋਗੀ ਜ਼ਮੀਨ ਰੱਖੀ। ਸ਼ਾਇਦ ਉਦੋਂ ਕਹਿ ਕੇ ਗਏ ਕਿ ਤੁਹਾਡੀਆਂ ਇੱਕ ਵਾਰੀ ਤੇ ਅਸੀਂ ਬੇੜੀਆਂ 'ਚ ਵੱਟੇ ਪਾ ਚੱਲੇ ਹਾਂ, ਪਰ ਮੁੜ ਕੇ ਜ਼ਰੂਰ ਆਵਾਂਗੇ, ਉਹ ਵੋਟਾਂ ਜਿਹੜੀਆਂ ਲੈ ਕੇ ਆਵਾਂਗੇ। ਹੁਣ ਇਹ ਗਏ ਆ, ਪਰ ਇਹਨਾਂ ਦੇ ਜਿਹੜੇ ਖਾਸ ਵਰਕਰ ਜਿਹੜੇ ਇੱਕ ਸੋਚ ਨਾਲ ਜੁੜਦੇ, ਹੁਣ ਦੇਖੋ ਆਮ ਆਦਮੀ ਪਾਰਟੀ ਨਾਲ ਨੌਜਵਾਨ ਜੁੜ ਰਿਹਾ, ਉਹ ਸੋਚ ਨਾਲ ਜੁੜ ਰਿਹਾ। ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਵਾਂਗੂ ਸਿਆਸੀ ਸੰਗਠਨ ਨਹੀਂ ਹੈ, ਤਾਂ ਇਸ ਪਾਰਟੀ ਨਾਲ ਵੀ ਲੋਕ ਜਿਹੜੇ ਜਜ਼ਬਾਤੀ ਤੌਰ ਤੇ ਜੁੜੇ ਸੀ, ਖਾਸ ਤੌਰ ਤੇ ਨੌਜਵਾਨ। ਮੈਂ ਕੱਲ ਉਹਨਾਂ ਦੇ ਜਿਹੜੇ ਟੀਕਾ ਟੱਪਣੀਆਂ ਪੜ੍ਹ ਰਿਹਾ ਸੀਗਾ ਸੋਸ਼ਲ ਸਾਈਟਾਂ ਤੇ, ਬਹੁਤ ਭਾਵਕ ਸੀਗੇ ਕਿ ਇੱਕ ਵਰਕਰ ਨੇ ਲਿਖਿਆ PPP ਦੇ ਨੇ ਕਿ PPP ਬੇਸ਼ੱਕ ਚੋਣਾਂ 'ਚ ਹਾਰਦੀ ਆਈ ਲਗਾਤਾਰ, ਪਰ ਸੱਚ ਜਾਣੇ ਉਹ ਕਹਿੰਦਾ ਕਿ ਅੱਜ ਹਾਰੀ ਹੈ PPP, ਅੱਜ ਹਾਰੀ ਹੈ ਜਦੋਂ ਕਾਂਗਰਸ 'ਚ ਚਲੇ ਗਏ। ਇਹੋ ਜਿਹੀਆਂ ਟਿੱਪਣੀਆਂ ਇਹਨਾਂ ਦੇ ਸਾਥੀ ਕਰ ਰਹੇ ਸੀਗੇ, ਔਰ ਜਿਹੜੇ ਇਹਨਾਂ ਦੇ 3 ਖਾਸ ਵੱਡੇ ਵਫਾਦਾਰ ਸਾਥੀ ਸੀਗੇ ਉਹ ਤੇ ਕੱਲ ਗਏ ਹੀ ਨਹੀਂ ਕਾਂਗਰਸ ਦੇ ਵਿੱਚ। ਗੁਰਪ੍ਰੀਤ ਭੱਟੀ ਹੋਰੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਬਹੁਤ ਵਫਾਦਾਰ ਨੇ 3 ਸਾਥੀ, ਉਹ ਤਾਂ ਗਏ ਹੀ ਨਹੀਂ। ਉਹਨਾਂ ਨੇ ਆਪਦਾ ਜਿਹੜਾ ਰਸਤਾ ਉਹ ਹਾਲੇ ਕਾਂਗਰਸ ਵੱਲ ਨਹੀਂ ਉਧਰ ਪੈਰ ਪੁੱਟਿਆ, ਉਹਨਾਂ ਨੇ ਆਪਦਾ ਇੱਕ ਰਸਤਾ ਹੋਰ ਸ਼ਾਇਦ ਰੱਖਿਆ। ਸੋ ਇਹ ਜਿਹੜੀ ਆ PPP ਦੇ ਵਿੱਚ ਜਾਣਾ, ਕਾਂਗਰਸ ਦੇ ਵਿੱਚ ਜਾਣਾ, ਉਹ ਮਨਪ੍ਰੀਤ ਬਾਦਲ ਦਾ ਜਿਹੜਾ ਆ ਉਹ ਮਫਾਦ ਜਿਹੜਾ ਹੈ ਉਹ ਸਾਫ਼ ਦਿਸਦਾ ਕਿ ਸਿਆਸੀ ਮਫਾਦ ਹੈ। ਉਹਨਾਂ ਨੇ ਨਾ ਤੇ ਕਦੇ ਪਾਰਟੀ ਬਾਰੇ, ਨਾ ਕਦੇ ਨਿਜ਼ਾਮ ਬਦਲਣ ਬਾਰੇ, ਨਾ ਕਦੇ ਆਪਣੇ ਨਾਲ ਤੁਰੇ ਸਾਥੀਆਂ ਬਾਰੇ ਸੋਚਿਆ, ਔਰ ਅੱਜ ਉਹਨਾਂ ਨੇ ਸਿਰਫ ਆਪਣਾ ਸਿਆਸੀ ਕੈਰੀਅਰ ਵੇਖਿਆ। ਉਹਨਾਂ ਨੇ ਦੂਸਰਾ ਨਹੀਂ ਵੇਖਿਆ ਕੋਈ ਕੌਣ ਕੀ ਤੁਰਿਆ, ਕਿਹਦੇ ਨਾਲ ਮੈਂ ਸਹੁੰਆਂ ਚੁੱਕੀਆਂ,
ਕੀ ਮੈਂ ਸੁਪਨੇ ਵਿਖਾਏ, ਉਹ ਸਭ ਕੁਝ ਪਿੱਛੇ ਰਹਿ ਗਿਆ। ਹੁਣ ਮਨਪ੍ਰੀਤ ਸਿੰਘ ਬਾਦਲ ਹੈ ਜਿਹੜੇ ਉਹ ਆਪਦਾ ਆਪ ਬਚਾ ਕੇ ਚੱਲ ਰਹੇ ਆ, ਕਿਉਂਕਿ ਉਹਨਾਂ ਨੂੰ ਲੋੜ ਹੈ ਅੱਜ ਇਹੋ ਜਿਹੇ ਪਲੇਟਫਾਰਮ ਦੀ ਕਿ ਜਿੱਥੋਂ ਰਲ ਕੇ ਇੱਕ ਵਾਰੀ ਚੋਣ ਜਿੱਤੀ ਜਾਵੇ, ਕਿਉਂਕਿ ਲਗਾਤਾਰ ਹਾਰਾਂ ਚੱਲਦੇ ਆਏ। ਪਰ ਮਸਲਾ ਜਿਹੜਾ ਹੁਣ ਉਹ ਇੱਥੇ ਵੀ ਫਸਦਾ, ਪੇਚ ਹੈ ਜਿਹੜਾ ਉਹ ਇੱਥੇ ਵੀ ਫਸੇਗਾ, ਕਿਉਂਕਿ ਉਹ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਕੁਛ ਜਿਹੜੇ ਸਿਟਿੰਗ ਵਿਧਾਇਕ ਨੇ ਜਾਂ ਜਿਹੜੇ ਦੌੜ ਦੇ ਵਿੱਚ ਨੇ, ਟਿਕਟਾਂ ਲੈਣ ਦੀ ਦੌੜ ਦੇ ਵਿੱਚ, ਉਹ ਅੰਦਰ ਖਾਤੇ ਨਾਰਾਜ਼ ਨੇ। ਹੁਣ ਦੇਖੋ ਗਿੱਦੜਬਾਹ ਦੇ ਵਿੱਚੋਂ ਇਹਦਾ ਚੋਣ ਜਿਹੜਾ ਹਲਕਾ ਹੈ ਉਹ ਗਿੱਦੜਬਾਹ ਹੈ, ਮਨਪ੍ਰੀਤ ਬਾਦਲ ਦਾ, ਉੱਥੋਂ ਹੀ 3 ਵਾਰੇ ਵਿਧਾਇਕ ਬਣੇ ਆ। ਗਿੱਦੜਬਾਹ ਦੇ ਵਿੱਚ ਰਾਜਾ ਵੜਿੰਗ ਜਿਹੜਾ, ਹੁਣ ਜੇ ਗਿੱਦੜਬਾਹ ਤੋਂ ਚੋਣ ਲੜੇਗਾ ਤੇ ਉਹਦੇ ਨਾਲ ਇਹਦੀ ਟਸਲ ਹੈ ਜਿਹੜੀ ਵਧੇਗੀ, ਕਿਉਂਕਿ ਉਹਨੇ ਚੋਣ ਜਿੱਤੀ ਹੋਈ ਹੈ। ਇਸੇ ਤਰ੍ਹਾਂ ਹੀ ਹੈ ਹੋਰ ਜਿਹੜੇ ਖੇਤਰ ਹੈ, ਜਿਵੇਂ ਲੰਬੀ ਹੈ ਜਾਂ ਬਠਿੰਡਾ ਸ਼ਹਿਰੀ ਹੈ, ਮੌੜ ਹੈ, ਜਿੱਥੋਂ ਵੀ ਜਾਣਗੇ, ਮਤਲਬ ਕਿ ਇੱਕ ਜਿਹੜਾ ਕਾਂਗਰਸ ਦਾ ਉੱਥੇ ਧੜਾ ਹੋਏਗਾ, ਉਹ ਨਾਰਾਜ਼ ਜ਼ਰੂਰ ਹੋਏਗਾ। ਅੰਦਰ ਖਾਤੇ ਇਸ ਚੀਜ਼ ਨੂੰ ਲੈ ਕੇ ਹੈ, ਕਿਉਂਕਿ 5-6 ਟਿਕਟਾਂ ਜਿਹੜੀਆਂ ਉਹ ਇਹਨਾਂ ਦੇ ਕੋਟੇ 'ਚ ਆਉਣੀਆਂ, ਤੇ 5-6 ਟਿਕਟਾਂ ਦੇ ਜਿਹੜੇ ਉਮੀਦਵਾਰ ਕਾਂਗਰਸੀ ਵਰਕਰ ਸੀਗੇ, ਉਹਨਾਂ ਦਾ ਜਿਹੜਾ ਅੰਦਰ ਹੈ ਉਹ ਹੁਣ ਤੁਹਾਨੂੰ ਪਤਾ ਕਿਵੇਂ ਉਬਲਦਾ, ਉਹ ਤਾਂ ਅੰਦਰ ਦਾ ਧੂੰਆਂ ਅੰਦਰ ਹੀ ਰੱਖੀ ਬੈਠੇ। ਪਰ ਚੋਣਾਂ ਦੇ ਵਿੱਚ ਇਹ ਗੜਬੜੀ ਹੈ ਜਿਹੜੀ ਫਿਰ ਸਾਹਮਣੇ ਆ ਸਕਦੀ ਹੈ। ਹਾਲ ਦੀ ਘੜੀ ਜਿਹੜਾ ਮਨਪ੍ਰੀਤ ਬਾਦਲ ਦਾ ਉਧਰ ਰੁਖ ਕਰਨਾ, ਇਹ ਸਾਫ਼ ਕਰਦਾ ਜੀ ਕਿ ਇੱਥੇ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ। ਕਸਮਾਂ ਜਿਹੜੀਆਂ, ਨਿਜ਼ਾਮ ਬਦਲਣ ਦੇ ਜਿਹੜੇ ਦਾਅਵੇ, ਇਹ ਸਭ ਕੁਝ ਸਮੇਂ ਲਈ ਹੁੰਦੇ ਆ। ਜਦੋਂ ਸਮਾਂ ਅੱਗੇ ਜਾ ਕੇ ਪਲਟਦਾ ਉਸੇ ਤਰ੍ਹਾਂ ਹੀ ਇਹ ਫਿਰ ਪਤੰਗ ਹੈ ਜਿਹੜੀ ਉਸੇ ਰੁੱਖ ਨੂੰ ਪਲਟ ਜਾਂਦੀ ਹੈ ਜੀ। ਬਿਲਕੁਲ ਜੀ, ਜਿੱਧਰ ਦੀ ਹਵਾ ਵਗਦੀ ਗੁੱਡੀ ਉਧਰ ਨੂੰ ਹੀ ਉੱਡਦੀ ਆ। ਇਹੀ ਗੱਲ ਜਿਹੜੀ ਆ ਜੀ ਦੇਖਣ ਨੂੰ ਮਿਲੀ ਆ ਹੁਣ ਇਹਨਾਂ ਤੋਂ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਉਸੇ ਦਿਨ ਮਿਲੇਗੀ ਮੁਆਵਜ਼ਾ ਰਾਸ਼ੀ। ਇਹ ਕੱਲ ਇੱਕ ਖਬਰ ਸੀਗੀ ਜੀ ਮੋਗੇ ਤੋਂ, ਉੱਥੇ 2 ਸਾਲਾਂ ਦੇ ਵਿੱਚ 103 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀਗੀ, ਤੇ ਉਹਦੇ ਵਿੱਚੋਂ ਉਹਨਾਂ ਨੇ 51 ਜਿਹੜੀਆਂ ਉਹ ਪੜਤਾਲੀਆਂ, ਕਿਉਂਕਿ ਕਮੇਟੀ ਬਣਦੀ ਸੀ ਪਹਿਲਾਂ। ਜਿਹੜਾ ਇੱਕ ਪ੍ਰੋਸੈਸ ਸੀ ਉਹ ਇਸ ਤਰ੍ਹਾਂ ਸੀ ਕਿ ਜਿਹੜਾ ਵੀ ਕਿਸਾਨ ਖੁਦਕੁਸ਼ੀ ਕਰਦਾ ਉਹਦੇ ਪਰਿਵਾਰ ਨੂੰ ਜਿਹੜੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ, ਉਹਦੇ ਲਈ ਇੱਕ ਕਮੇਟੀ ਬਣਦੀ, ਜਿਹੜੀ ਕਮੇਟੀ DC ਦੀ ਦੇਖਰੇਖ 'ਚ SDM ਜਾਂ ਜਿਹੜਾ CMO ਹੁੰਦਾ, DSP, ਪਿੰਡ ਦਾ ਸਰਪੰਚ, ਇਹ 4-5 ਨੁਮਾਇੰਦੇ ਰਲ ਕੇ ਫੈਸਲਾ ਕਰਦੇ ਆ, ਉਹਨੂੰ ਪੜਤਾਲਦੇ ਆ ਕਿ ਵਾਕਈ ਕੇਸ ਹੈ ਜਿਹੜਾ ਉਹ ਪ੍ਰਵਾਨਗੀ ਲਈ ਅੱਗੇ ਭੇਜਣਾ ਚਾਹੀਦਾ, ਤੇ ਫਿਰ ਉਹ ਕੇਸ ਭੇਜਿਆ ਜਿਹੜਾ ਕਿ DC ਪ੍ਰਵਾਨ ਕਰਦਾ ਸੀ। ਉਸ ਤੋਂ ਬਾਅਦ ਜਿਹੜੀ ਮੁਆਵਜ਼ਾ ਰਾਸ਼ੀ ਹੈ ਉਹ ਜਾਰੀ ਹੁੰਦੀ ਸੀ। ਤੇ ਮੋਗਾ ਦੇ ਵਿੱਚ ਕੀ ਹੋਇਆ ਜੀ ਕਿ 103 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਪਹਿਲਾਂ ਤੇ ਇਹ ਦੇਖੋ ਜੀ, ਖੇਤੀ ਮੰਤਰੀ ਹੈ ਜਿੱਥੋਂ ਦੇ, ਮੋਗਾ ਜ਼ਿਲ੍ਹੇ ਦੇ ਜਿਹੜੇ ਖੇਤੀ ਮੰਤਰੀ, ਕ੍ਰਿਸ਼ੀ ਮੰਤਰੀ ਤੋਤਾ ਸਿੰਘ, ਉਹਨਾਂ ਦੇ ਹਲਕੇ ਦੇ ਵਿੱਚ 2 ਸਾਲਾਂ ਦੇ ਅੰਦਰ 103 ਕਿਸਾਨ ਜਿਹੜੇ ਖੁਦਕੁਸ਼ੀਆਂ ਕਰਦੇ। ਔਰ ਦੂਜੀ ਗੱਲ, ਉਹਨਾਂ ਦੇ ਵਿੱਚੋਂ 51 ਨੂੰ ਪੜਤਾਲਿਆ ਗਿਆ, 51 ਨੂੰ ਯੋਗ ਸਮਝਿਆ ਗਿਆ, ਤੇ 51 ਦੇ ਵਿੱਚੋਂ ਸਿਰਫ 2 ਕੇਸਾਂ ਨੂੰ ਪ੍ਰਵਾਨਗੀ ਮਿਲੀ। ਮਤਲਬ ਕਿ ਜਿਹੜਾ 101 ਕੇਸ ਸੀਗਾ ਉਹ ਖਾਰਜ ਕਰ ਦਿੱਤਾ ਗਿਆ। ਉਹਦੇ ਪਿੱਛੇ ਕਾਰਨ ਇਹੀ ਬਣਦਾ ਜੀ ਕਿ ਜਾਂ ਤੇ ਉਹਨਾਂ ਦੇ ਕੋਲ ਕੋਈ ਟੈਲੀਫੋਨ ਵਾਲਾ ਨਹੀਂ ਸੀ ਹੈਗਾ ਰਾਬਤਾ, ਕੋਈ ਟੈਲੀਫੋਨ ਵਾਲਾ ਜੁਗਾੜ ਨਹੀਂ ਸੀਗਾ, ਕਿਸੇ ਦਾ ਟੈਲੀਫੋਨ ਨਹੀਂ ਕਰਾ ਸਕੇ, ਜਾਂ ਕੁਝ ਦੇਣ ਲੈਣ ਨੂੰ ਉਹਨਾਂ ਦੇ ਪੱਲੇ ਨਹੀਂ ਸੀਗਾ, ਤਾਂ ਕਰਕੇ ਉਹ ਕੇਸ ਚਲੇ ਗਏ। ਹਾਂ, 5-10 ਹੋ ਸਕਦੇ ਆ ਜਿਨ੍ਹਾਂ ਨੇ ਆਪਣੇ ਮੋਏ ਦਾ ਉਧਰ ਕੇਸ ਪਾ ਦਿੱਤਾ ਹੋਵੇ ਕਿ ਚਲੋ ਕੋਈ 2 ਪੈਸੇ ਮਿਲ ਜਾਣਗੇ, ਕੋਈ ਸਰਕਾਰੀ ਪੈਸਾ ਮਿਲ ਜਾਏਗਾ ਤੇ ਕੋਈ ਪਰਿਵਾਰ ਦਾ ਗੁਜ਼ਾਰਾ ਹੋ ਜਾਏਗਾ। ਪਰ ਇੰਨੇ ਵੱਡੇ ਪੱਧਰ ਤੇ ਕੇਸਾਂ ਦੀ ਛਾਂਟੀ ਕਰਦੇ ਨਹੀਂ, ਉਹਨਾਂ ਨੂੰ ਆਤਮ ਹੱਤਿਆ ਮੰਨਣਾ ਹੀ ਨਾ, ਉਹ ਕਿਤੇ ਨਾ ਕਿਤੇ ਇਸ ਚੀਜ਼ ਦਾ ਇਸ਼ਾਰਾ ਕਰਦਾ ਹੈ ਕਿ ਸਰਕਾਰ ਹੈ ਜਿਹਦਾ ਮੁਆਵਜ਼ਾ ਐਲਾਨਿਆ ਹੋਇਆ ਉਹਨੇ 3 ਲੱਖ ਕਿਸਾਨ ਖੁਦਕੁਸ਼ੀ ਤੇ, ਉਹਨੂੰ ਦੇਣ ਤੋਂ ਬਚਣ ਲਈ ਇਹੋ ਜਿਹੇ ਰਸਤੇ ਅਖਤਿਆਰ ਕਰਦੀ ਹੈ ਕਿ ਕੇਸ ਹੈ ਜਿਹੜੇ ਵੱਡੇ ਪੱਧਰ ਤੇ ਉਹ ਛਾਂਟ ਦਿੱਤੇ ਜਾਣ। ਇੱਕ ਦੋ ਜ਼ਿਲ੍ਹਿਆਂ ਦੇ ਵਿੱਚ 1-2-4 ਨੂੰ ਦੇ ਕੇ ਫਾਰਮੈਲਿਟੀ ਪੂਰੀ ਕਰ ਲਈ ਜਾਵੇ। ਪਰ ਜਦੋਂ ਇਹ ਚੀਜ਼ ਬਾਹਰ ਆਈ ਬੜੀ ਵੱਡੇ ਪੱਧਰ ਤੇ, ਕੱਲ ਪੰਜਾਬ ਦੇ ਵਿੱਚ ਚਰਚਾ ਹੋਈ ਕਿ ਕਮਾਲ ਦੀ ਗੱਲ ਹੈ ਕਿ 101 ਕੇਸ ਹੈ ਜਿਹੜਾ ਉਹ ਰੱਦ ਕਰ ਦਿੱਤਾ ਗਿਆ, ਸਿਰਫ 2 ਨੂੰ ਜਿਹੜੀ ਹੈ ਉਹ ਸਹਾਇਤਾ ਰਾਸ਼ੀ ਪ੍ਰਵਾਨ ਕੀਤੀ ਗਈ। ਇਸ ਕਰਕੇ ਅੱਜ ਹੀ, ਅਗਲੇ ਦਿਨ ਹੀ ਇਹ ਫੈਸਲਾ ਆ ਜਾਂਦਾ ਹੈ ਕਿ ਇਹ ਜਿਹੜੀ ਕਮੇਟੀ ਵਾਲਾ ਵਿੱਚ ਸੀਗਾ ਪੰਗਾ ਕਿ ਕਮੇਟੀ ਪਹਿਲਾਂ ਪੜਤਾਲ ਕਰੇ, SMO ਆਪਦੀ ਰਿਪੋਰਟ ਦੇਵੇ, DSP ਲਿਖੇ, ਪੰਚਾਇਤ ਦਾ ਜਿਹੜਾ ਨੁਮਾਇੰਦਾ ਸਰਪੰਚ ਹੈ ਉਹ ਲਿਖੇ, ਉਹ ਚੀਜ਼ ਜਿਹੜੀ ਹੈ ਪਾਸੇ ਰੱਖ ਦਿਓ ਕਿ ਜੇਕਰ ਕਿਸਾਨ ਖੁਦਕੁਸ਼ੀ ਕਰਦਾ ਉਹਦੀ ਰਿਪੋਰਟ ਹੈ ਜਿਹੜੀ ਆਉਂਦੀ ਹੈ, ਪੋਸਟਮਾਰਟਮ ਹੋ ਜਾਂਦਾ ਹੈ ਕਿ ਇਹਨੇ ਵਾਕਿਆ ਖੁਦਕੁਸ਼ੀ ਕੀਤੀ ਹੈ, ਤਾਂ ਉਸੇ ਦਿਨ ਹੀ ਉਹਨੂੰ ਸਹਾਇਤਾ ਰਾਸ਼ੀ ਜਿਹੜੀ ਉਹ ਦੇ ਦਿਓ। ਉਸ ਤੋਂ ਬਾਅਦ ਜਿਹੜੀ ਕਮੇਟੀ ਪ੍ਰਕਿਰਿਆ ਕਰੇਗੀ ਉਹ ਚੱਲਦੀ ਰਹੇਗੀ, ਪਰ ਉਸ ਪਰਿਵਾਰ ਨੂੰ ਰਾਹਤ ਹੈ ਜਿਹੜੀ ਉਹ ਨਾਲ ਦੀ ਨਾਲ ਮਿਲ ਜਾਣੀ ਚਾਹੀਦੀ ਹੈ। ਤਾਂ ਮੈਨੂੰ ਲੱਗਦਾ ਕਿ ਫੈਸਲਾ ਬੜਾ ਵਧੀਆ ਜੀ ਕਿ ਖੁਦਕੁਸ਼ੀਆਂ ਨੂੰ ਰੋਕਣ ਲਈ ਇਹ ਕਾਫੀ ਤਾਂ ਨਹੀਂ ਹੈ, ਪਰ ਇੱਕ ਪਰਿਵਾਰ ਦੇ ਦਰਦਾਂ ਨੂੰ ਥੋੜਾ ਜਿਹਾ ਸਮੇਟਣ ਲਈ ਇਹ ਕੰਮ ਕਰ ਸਕਦੀ ਹੈ।
ਜੀ ਦੂਜੀ ਗੱਲ, ਇਹ ਜਿਹੜੀਆਂ ਸਹਾਇਤਾ ਰਾਸ਼ੀਆਂ ਜੀ, ਇਹਨਾਂ ਦੀ ਵੈਸੇ ਲੋੜ ਨਹੀਂ ਹੈ ਕਿਸਾਨ ਨੂੰ ਲੋੜ ਹੈ ਕਿ ਉਹਦੀਆਂ ਜਿਹੜੀਆਂ ਜ਼ਰੂਰਤਾਂ, ਜਿਹੜੀਆਂ ਉਹਦੇ ਹਕੂਕੀ ਮੰਗਾਂ ਨੇ, ਜਿਹੜੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ। ਇਹ ਤਾਂ ਜਿਹੜੀ ਜਿੱਦਾਂ ਕਹਾਂਗੇ ਮੌਤ ਦਾ ਮੁੱਲ ਹੈ ਜੀ। ਇਹ ਕਿਸੇ ਦਾ ਜੀ ਨਹੀਂ ਕਰਦਾ ਕਿ ਆਪਣਾ ਜੀ ਗਵਾ ਕੇ ਇਹ ਸਹਾਇਤਾ ਰਾਸ਼ੀ ਪ੍ਰਾਪਤ ਕਰੇ। ਮੈਂ ਇੱਕ ਕਹਾਣੀ ਪੜ੍ਹ ਰਿਹਾ ਸੀਗਾ ਜੀ ਪਰਸੋਂ, ਮੈਂ ਸੰਗਰੂਰ ਦੀ ਕਹਾਣੀ ਪੜ੍ਹੀ, ਸ਼ਾਜਲੀ ਪਿੰਡ ਦੀ। ਉੱਥੋਂ ਦੀ ਇੱਕ ਬਲਦੇਵ ਕੌਰ ਨਾਂ ਦੀ ਔਰਤ ਸੀਗੀ, ਬੀਬੀ ਸੀਗੀ। ਉਹਦਾ ਪਤੀ ਵੀ ਆਤਮ ਹੱਤਿਆ ਕਰ ਗਿਆ ਤੇ 2 ਬੇਟੇ ਵੀ ਆਤਮ ਹੱਤਿਆ ਕਰ ਗਏ, ਤੇ ਉਸ ਘਰ ਨੂੰ ਅੱਜ ਹਾਊਸ ਆਫ ਵਿਡੋਜ਼ ਕਿਹਾ ਜਾਂਦਾ ਹੈ, ਵਿਧਵਾਵਾਂ ਦਾ ਘਰ ਕਹਿ ਸਕਦੇ ਹਾਂ ਅਸੀਂ। ਉਸ ਘਰ ਤੇ ਦੇਖੋ ਕਿ ਵਿਧਵਾਵਾਂ ਦਾ ਘਰ ਜਿਹੜਾ ਉਹ ਟੈਗ ਲੱਗ ਜਾਣਾ ਕਿੱਡਾ ਦਰਦਮੰਦ ਹੈ। ਅੱਜ ਇੱਕ ਕਹਾਣੀ ਪੜ੍ਹ ਰਿਹਾ ਸੀ ਉਸੇ ਸੰਗਰੂਰ ਜ਼ਿਲ੍ਹੇ ਦੀ ਜੀ, ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੀ ਇੱਕ ਔਰਤ ਸੀਗੀ, ਉਹਦਾ ਪਤੀ 5 ਏਕੜ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦਾ ਸੀਗਾ। ਉਹਦੀ ਮਾਂ ਨੂੰ ਕੈਂਸਰ ਹੋ ਗਿਆ ਜੀ। ਜਿਹੜਾ ਉਹਦੇ ਕੋਲ ਸੀਗਾ ਜਮਾ ਪੂੰਜੀ ਦਾ ਜਿਹੜਾ ਮਾੜਾ ਮੋਟਾ ਖਜ਼ਾਨਾ ਸੀਗਾ, ਸਾਰਾ ਬਿਮਾਰੀ ਤੇ ਲੱਗ ਗਿਆ। ਤੇ ਫਿਰ ਉਹਨੇ ਆਪਣੇ ਔਰਤ ਦੇ ਸਾਹਮਣੇ ਹੀ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ, ਤੜਫ ਕੇ ਮਰ ਗਿਆ। ਅੱਜ ਉਹਦੀ ਔਰਤ ਦਾ ਹਾਲ ਇਹ ਹੈ ਕਿ 2 ਬੱਚੇ ਪਾਲਦੀ ਹੈ, ਤੇ ਜਿਸ ਦਿਨ ਉਹ ਵਿਚਾਰੀ ਆਪ ਬਿਮਾਰ ਹੋ ਜਾਂਦੀ ਹੈ, ਬੱਚੇ ਉਸ ਦਿਨ ਭੁੱਖੇ ਰਹਿੰਦੇ ਆ, ਕਿਉਂਕਿ ਹੋਰ ਕੋਈ ਸਾਧਨ ਹੀ ਹੈ ਨੀਗਾ। ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਨੇ ਜੀ ਸਾਡੇ ਪੰਜਾਬ ਦੇ ਵਿੱਚ। ਤੇ ਮੈਂ ਜੇ ਗੱਲ ਕਰਾਂ, ਇਸ ਤਰ੍ਹਾਂ ਦੀਆਂ ਕਹਾਣੀਆਂ ਨੇ ਕਿ ਇਕੱਲੇ ਕਿਸ਼ਨਗੜ੍ਹ ਪਿੰਡ ਦੇ ਵਿੱਚ 22 ਆਤਮ ਹੱਤਿਆ ਹੋਈਆਂ ਨੇ ਜੀ 1999 ਤੋਂ ਲੈ ਕੇ। ਬਾਉਪੁਰ ਪਿੰਡ ਆ, ਉੱਥੇ 18 ਆਤਮ ਹੱਤਿਆ ਕੀਤੀਆਂ ਕਿਸਾਨਾਂ ਨੇ 1999 ਤੋਂ ਲੈ ਕੇ। ਇਸੇ ਤਰ੍ਹਾਂ ਕੁਲਾਰੀਆਂ ਪਿੰਡ ਆ, 15 ਇੱਥੇ ਆਤਮ ਹੱਤਿਆ ਹੋਈਆਂ ਨੇ। ਚੋਟੀਆਂ ਪਿੰਡ ਆ, 15 ਇੱਥੇ ਹੋਈਆਂ ਨੇ ਹੁਣ ਤੱਕ। ਇਹ ਬਖੌਰਾ ਕਲਾਂ ਜਿਹੜੀਆਂ 15 ਇੱਥੇ ਹੋਈਆਂ। ਅਕਬਰਪੁਰ ਖੁਦਾਲ ਜਿਹੜਾ 12 ਇੱਥੇ ਹੋਈਆਂ। ਬਾਲਰੀਆਂ 12 ਇੱਥੇ ਹੋਈਆਂ। ਕਾਲਾ ਬੰਜਾਰਾ 12 ਇੱਥੇ ਹੋਈਆਂ। ਅੰਦਾਨਾ 11 ਇੱਥੇ ਹੋਈਆਂ। ਭੂਲਾ 10 ਇੱਥੇ ਹੋਈਆਂ। ਇਕੱਲੇ ਸੰਗਰੂਰ ਪਿੰਡ ਦੀਆਂ ਇਹ ਸੁਸਾਈਡ ਨੇ ਜਿਹੜੀਆਂ 1999 ਤੋਂ ਲੈ ਕੇ ਤੱਕ ਹੋਈਆਂ। ਹਿਸਾਬ ਲਾ ਲਓ, ਇੱਕ ਪਿੰਡ ਦੇ ਵਿੱਚੋਂ ਦਰਜਨ ਤੋਂ ਉੱਤੇ ਆਤਮ ਹੱਤਿਆ ਕਿਸਾਨ ਕਰਦੇ ਪਏ ਆ, ਤਾਂ ਕਿਸਾਨ ਦਾ ਦੁਖਾਂਤ ਕੀ ਹੋਵੇਗਾ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਲਾਸ਼ਾਂ ਤੇ ਚੈੱਕ ਨਾ ਸੁੱਟੇ ਜਾਣ, ਬਲਕਿ ਇਹ ਇਸ ਤਰ੍ਹਾਂ ਦੀ ਨੀਤੀ ਬਣਾਈ ਜਾਵੇ ਕਿ ਜਿਉਂਦੇ ਜਾਗਦੇ ਲੋਕ ਲਾਸ਼ਾਂ ਨਾ ਬਣਨ। ਜੀ ਬਿਲਕੁਲ ਜੀ। ਉਹਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਸਮਰਥਨ ਮੁੱਲ ਵਧੀਆ ਮਿਲਦੇ ਰਹਿਣ ਤਾਂ ਸ਼ਾਇਦ ਇਹ ਨੌਬਤਾਂ ਨਾ ਆਉਣ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕੁੰਡੀ ਨਾਲ ਸਕੂਲਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਚਾਨਣ। ਇਹ ਮਾਸਟਰ ਕਾਫੀ ਮਜਬੂਰ ਨਜ਼ਰ ਆ ਰਹੇ ਨੇ। ਬਿਲਕੁਲ ਜੀ, ਬੱਚਿਆਂ ਦਾ ਭਵਿੱਖ ਰੌਸ਼ਨ ਕਰਨ ਲਈ ਮਾਸਟਰਾਂ ਨੂੰ ਕੁੰਡੀਆਂ ਲਾ ਕੇ ਚਾਨਣ ਕਰਨਾ ਪੈ ਰਿਹਾ ਸਕੂਲਾਂ ਦੇ ਵਿੱਚ। ਮੈਂ ਇੱਕ ਦਿਨ ਅੱਗੇ ਵੀ ਗੱਲ ਕੀਤੀ ਸੀਗੀ ਕਿ ਪੰਜਾਬ ਦੇ ਬਹੁਤੇ ਅਦਾਰੇ ਆ ਜਿਹੜੇ, ਉਹ ਵੀ ਵਗਦੀ ਗੰਗਾ ਚ ਹੱਥ ਪਾਉਂਦੇ ਆ। ਕਹਿੰਦੇ ਕਿ ਜੇਕਰ ਮੋਟਰਾਂ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਬਿਜਲੀ ਉਹ ਮੁਫਤ ਦਿੰਦੇ ਆ ਬਾਦਲ ਸਾਹਿਬ, ਤੇ ਅਸੀਂ ਕਿਉਂ ਨਾ ਲਈਏ, ਸਾਡਾ ਵੀ ਤੇ ਹੱਕ ਬਣਦਾ, ਅਸੀਂ ਵੀ ਤੇ ਇੱਥੋਂ ਦੇ ਰਹਿਣ ਵਾਲੇ ਆ, ਸਹੂਲਤਾਂ ਦੀ ਹਨੇਰੀ ਚ ਅਸੀਂ ਕਿਉਂ ਨਾ ਭਿੱਜੀਏ। ਕੁੰਡੀਆਂ ਜਿਹੜੀਆਂ ਸਕੂਲਾਂ ਚ ਵੀ ਚੱਲਦੀਆਂ ਨੇ, ਵੱਡੇ ਜਿਹੜੇ ਅਫਸਰ ਹੈ ਪੁਲਿਸ ਦੇ, ਉਹ ਵੀ ਕੁੰਡੀ ਲਾ ਲੈਂਦੇ ਆ। ਵੱਡੇ IAS ਹੈ ਜਿਹੜੇ, ਉਹ ਵੀ ਲਾ ਲੈਂਦੇ ਆ ਕੁੰਡੀਆਂ, ਜਿਹੜੀਆਂ ਹਰ ਥਾਂ ਚੱਲਦੀਆਂ। ਕਿਉਂਕਿ ਕੁੰਡੀ ਦਾ ਜਿਹੜਾ ਪੰਜਾਬ ਦੇ ਨਾਲ ਬਹੁਤ ਪੁਰਾਣਾ ਨਾਤਾ ਹੈ। ਕੁੰਡੀ ਹਰ ਥਾਂ ਲੱਗਦੀ ਹੈ, ਕੁੰਡੀ ਖਜ਼ਾਨੇ ਨੂੰ ਵੀ ਲੱਗਦੀ ਹੈ, ਕੁੰਡੀ ਲੋਕਾਂ ਦੇ ਹੱਕਾਂ ਨੂੰ ਵੀ ਲੱਗਦੀ ਹੈ, ਹਰੇਕ ਜਗ੍ਹਾ ਲੱਗਦੀ ਹੈ। ਤੇ ਫਿਰ ਕੁੰਡੀ ਲੱਗਦੀ ਹੈ ਤੇ ਫਿਰ ਬਿਜਲੀ ਨੂੰ ਕਿਉਂ ਨਾ ਕੁੰਡੀ ਲੱਗੇ। ਤੇ ਮਾਸਟਰ ਕਿਹੜਾ ਘੱਟ ਹੈ ਕਿਸੇ ਨਾਲ, ਉਹ ਵੀ ਕੁੰਡੀ ਲਾ ਰਹੇ। ਪਰ ਮਾਸਟਰਾਂ ਦੀ ਥੋੜੀ ਜਿਹੀ ਮਜਬੂਰੀ ਹੈ। ਹੁਣ ਜਿਹੜੇ ਫਿਰੋਜ਼ਪੁਰ ਦੇ ਇਹ ਰਿਪੋਰਟ ਆ ਕਿ ਉੱਥੋਂ ਦੇ ਸਰਹੱਦੀ ਖੇਤਰ ਦੇ ਜਿਹੜੇ ਸਕੂਲ ਆ, ਤਕਰੀਬਨ ਸਾਰਿਆਂ ਦੇ ਬਿਜਲੀ ਕਨੈਕਸ਼ਨ ਹੈ ਜਿਹੜੇ ਕੱਟੇ ਗਏ ਆ। ਹੁਣ ਬਿਜਲੀ ਤੋਂ ਬਗੈਰ ਜਿਹੜਾ ਬੱਚਿਆਂ ਨੂੰ ਪੜ੍ਹਾਉਣਾ ਸੰਭਵ ਨਹੀਂ ਹੈ ਜੀ, ਕਿਉਂਕਿ ਅੱਜ ਜ਼ਮਾਨਾ ਤੁਹਾਨੂੰ ਪਤਾ, ਕੰਪਿਊਟਰ ਵੀ ਚੱਲਦੇ ਆ ਸਕੂਲਾਂ ਦੇ ਵਿੱਚ, ਚਾਨਣ ਵੀ ਹੋਣਾ ਜ਼ਰੂਰੀ ਹੈ, ਲਾਈਟਿੰਗ ਵੀ ਜ਼ਰੂਰੀ ਹੈ ਪੜ੍ਹਾਈ ਦੇ ਮਾਹੌਲ ਲਈ। ਸੋ ਪਾਣੀ ਦੀ ਸਪਲਾਈ ਵੀ ਜਿਹੜੀ ਲਾਈਟ ਤੋਂ ਬਿਨਾਂ ਉਹ ਵੀ ਨਹੀਂ ਹੋ ਸਕਦੀ। ਬਹੁਤ ਕੁਝ ਹੈ ਜਿਹੜਾ ਲਾਈਟ ਤੇ ਹੀ ਨਿਰਭਰ ਹੈ। ਤਾਂ ਫਿਰ ਇਹੋ ਜਿਹੇ ਹਾਲਤ ਦੇ ਵਿੱਚ ਉਹਨਾਂ ਦੇ ਕੋਲ ਇੱਕ ਹੀ ਬਦਲ ਬਚਦਾ ਕਿ ਸੁੱਟ ਦਿਓ ਕੁੰਡੀ। ਹੁਣ ਕੁੰਡੀ ਪਤਾ ਨਹੀਂ ਮਾਸਟਰ ਆਪ ਲਾਉਂਦੇ ਹੋਣੇ ਜਾਂ ਉਹ ਵੀ ਕੰਮ ਬੱਚੇ ਕਰਦੇ ਹੋਣੇ ਵਿਚਾਰੇ, ਆਪਦਾ ਭਵਿੱਖ ਉਜਵਲ ਕਰਨ ਲਈ ਪਹਿਲਾਂ ਚਾਨਣ ਕਰੀਏ ਸਕੂਲ ਦੇ ਵਿੱਚ। ਪਰ ਇਹਦੇ ਪਿੱਛੇ ਹੁਣ ਗੱਲ ਇਹ ਹੈ ਜੀ ਕਿ ਇਹ ਜਿਹੜਾ 2 ਵਾਰ ਬਜਟ ਭੇਜਿਆ ਗਿਆ ਸਕੂਲਾਂ ਵੱਲੋਂ ਕਿ ਜਿਹੜਾ ਬਿਜਲੀ ਦੇ ਬਿੱਲ ਭਰਨੇ ਹੁੰਦੇ, ਉਹਦੇ ਲਈ ਬਜਟ ਭੇਜਿਆ ਗਿਆ। ਪੰਜਾਬ ਸਰਕਾਰ ਨੂੰ ਰਿਪੋਰਟ ਭੇਜੀ ਗਈ ਹੈ ਕਿ ਮੰਗ ਕੀਤੀ ਗਈ ਕਿ ਸਾਡਾ ਜਿਹੜਾ ਉਹ ਰਾਸ਼ੀ ਵਾਲਾ ਕੰਮ ਹੈ ਉਹ ਕਰ ਦਿਓ। ਪਰ 2 ਸਾਲਾਂ ਤੋਂ ਉਹ ਦੋ ਵਾਰੀ ਉਹ ਜਿਹੜਾ ਬਜਟ ਹੈ ਪੰਜਾਬ ਸਰਕਾਰ ਨੂੰ ਭੇਜਿਆ ਹੀ ਨਹੀਂ। ਯਾਨੀ ਉਹ ਉਸ ਬਜਟ ਨੂੰ ਪ੍ਰਵਾਨ ਹੀ ਨਹੀਂ ਕੀਤਾ। ਹਾਲੇ ਤੱਕ ਉਹ ਰਾਸ਼ੀ ਹੈ ਜਿਹੜੀ ਜਾਰੀ ਨਹੀਂ ਕੀਤੀ। ਤਾਂ ਇਹੋ ਜਿਹੇ ਹਾਲ ਦੇ ਵਿੱਚ ਫਿਰ ਬਿਜਲੀ ਮਹਿਕਮਾ ਜਿਹੜਾ ਉਹ ਮੀਟਰ ਵੀ ਪੁੱਟ ਕੇ ਲੈ ਗਿਆ। ਮੀਟਰਾਂ ਤੋਂ ਬਿਨਾਂ ਜਿਹੜਾ ਸਕੂਲ ਫਿਰ ਹੁਣ ਕੁੰਡੀਆਂ ਤੇ ਚੱਲਦਾ ਪਿਆ।
ਪਰ ਤੁਸੀਂ ਇਹ ਵੇਖੋ ਕਿ ਪਿਛਲੇ ਦਿਨੀ ਦਲਜੀਤ ਸਿੰਘ ਚੀਮਾ ਹੋਰਾਂ ਨੇ ਕਿਹਾ ਸੀ ਕਿ ਇੰਟਰਨੈਟ ਦੇ ਤੁਸੀਂ ਬਿੱਲ ਵੀ ਆਪ ਭਰੋ, ਬੱਚਿਆਂ ਨੂੰ ਜਿਹੜੇ ਪੈਸੇ ਸੀਗੇ ਵਰਦੀ ਦੇ ਉਹ ਵੀ ਇਹਨਾਂ ਨੇ 400 ਦੀ ਜਗ੍ਹਾ 100 ਰੁਪਇਆ ਦਿੱਤਾ। ਹੁਣ ਬਿਜਲੀ ਵੀ ਜਿਹੜੀ ਕੁੰਡੀ ਤੇ ਚੱਲੇਗੀ ਤੇ ਫਿਰ ਤੁਸੀਂ ਆਪ ਹੀ ਵੇਖ ਲਓ ਸਾਡੇ ਇਹਨਾਂ ਸਕੂਲਾਂ ਦੇ ਵਿੱਚੋਂ ਵਿਦਿਆਰਥੀ ਕਿਸ ਤਰ੍ਹਾਂ ਦੇ ਨਿਕਲਣਗੇ। ਔਰ ਦੂਸਰੀ ਗੱਲ ਹੈ ਕਿ ਜੇਕਰ ਸਾਰਾ ਕੁਝ ਥੋਪ ਹੀ ਮਾਸਟਰਾਂ ਤੇ ਦਿੱਤਾ ਗਿਆ ਕਿ ਮਿਡ ਡੇ ਮੀਲ ਵੀ ਉਹ ਉਧਾਰ ਸੁਧਾਰ ਫੜ ਕੇ ਚਲਾਉਣ, ਆਪਣੀਆਂ ਜੇਬਾਂ ਚੋਂ ਪਾਉਣ, ਇੰਟਰਨੈਟ ਦੇ ਬਿੱਲ ਵੀ ਜਿਹੜੇ ਉਹ ਆਪ ਹੀ ਬੱਚਿਆਂ ਤੋਂ ਇਕੱਠੇ ਕਰਨ, ਕੁੰਡੀ ਵੀ ਜਿਹੜੀ ਹੈ ਉਹ ਬਿਜਲੀ ਲਈ ਆਪ ਹੀ ਲਾਉਣ, ਪਾਣੀ ਦੀ ਸਪਲਾਈ ਵੀ ਉਹ ਆਪ ਹੀ ਤੈਅ ਕਰਨ। ਮੈਂ ਆਪ ਦੇਖਦਾ ਜੀ ਮਾਸਟਰ ਵਾਟਰ ਕੂਲਰਾਂ 'ਚ ਭਰ ਕੇ ਪਾਣੀ ਲਿਆਉਂਦੇ ਆਰਓ ਤੇ ਆਪ ਕਈ ਸਕੂਲਾਂ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ। ਸਾਰਾ ਕੁਝ ਜੇ ਕਰਨਾ ਹੀ ਸਕੂਲਾਂ ਨੇ ਹੈ ਤੇ ਫਿਰ ਸਰਕਾਰ ਕੀ ਕਰਦੀ ਹੈ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਸਰਕਾਰ ਦਾ ਫਿਰ ਕੰਮ ਕੀ ਰਹਿ ਗਿਆ। ਬਿਲਕੁਲ ਜੀ, ਉਹ ਚੋਣ ਜਿਹੜੇ ਆ ਮੌਕੇ ਦੇ ਉੱਤੇ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਸੰਗਤ ਦਰਸ਼ਨ ਕਰਦੀ, ਇਹੀ ਕਰਦੀ ਹੈ ਸਰਕਾਰ, ਹੋਰ ਕੁਛ ਨਹੀਂ। ਅਗਲੀ ਜੇ ਆਪਾਂ ਗੱਲ ਕਰੀਏ ਡੀਜੇ ਤੋਂ ਪੰਜਾਬ ਅੰਦਰ ਇੱਕ ਹੋਰ ਕਤਲ, ਕੱਲ ਪੱਟੀ ਤੋਂ ਖਬਰ ਸੀਗੀ ਜੀ, ਤਰਨਤਾਰਨ ਜ਼ਿਲ੍ਹੇ ਦਾ ਜਿਹੜਾ ਕਸਬਾ ਪੱਟੀ ਹੈ ਉੱਥੇ ਇੱਕ ਕਤਲ ਕਰ ਦਿੱਤਾ ਗਿਆ, ਸਿਰਫ ਇਸੇ ਕਰਕੇ ਕਿ ਉਹਨਾਂ ਨੇ ਕਿਹਾ ਕਿ ਆਵਾਜ਼ ਘੱਟ ਕਰ ਲਓ ਭਾਈ। ਉਹ ਆਪਦੇ ਘਰੇ ਬੱਚੇ ਦੇ ਜਨਮ ਦਿਨ ਦੀ ਪਾਰਟੀ ਕਰਦੇ ਸੀਗੇ ਤੇ ਉਹ ਨਹੀਂ ਮੰਨੇ, ਉਹਨਾਂ ਨੇ ਡੀਜੇ ਕਿਤੇ ਆਪਦੀ ਆਵਾਜ਼ 'ਚ ਚਲਾਇਆ ਤੇ ਜਿਹੜੇ ਆਵਾਜ਼ ਘੱਟ ਕਰਾਉਣ ਆਏ ਸੀ ਉਹ ਆਪਦੇ ਘਰੋਂ ਰਫਲਾਂ ਚੁੱਕ ਕੇ ਆ ਗਏ। 17-18 ਜਾਣੇ ਉਹਨਾਂ ਨੇ ਮੁੰਡਾ ਮਾਰਤਾ। ਜਿਹੜੇ ਦੂਜੇ ਸੀਗੇ ਪ੍ਰਾਹੁਣੇ ਆਏ ਉਹਨਾਂ ਨੇ ਭੱਜ ਕੇ ਜਾਨ ਬਚਾਈ। ਹੁਣ ਮੁੰਡਾ ਮਾਰਨ ਵਾਲਾ ਵੀ ਉਹ ਸਰਪੰਚ ਸੀ ਪਿੰਡ ਦਾ ਤੇ ਸਰਪੰਚ ਸੀ ਕਾਲੀਆਂ ਦਾ, ਉਹਨੇ ਆ ਕੇ ਡੀਜੇ ਜਿਹੜਾ ਸੀਗਾ ਉਹ ਗੋਲੀ ਚਲਾ ਕੇ ਬੰਦ ਕਰਵਾਇਆ। ਇਹ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਕਿ ਸੱਤਾ ਜਿਹੜੀ ਹੈ ਸਿਰ ਚੜ੍ਹ ਕੇ ਬੋਲਦੀ ਹੈ। ਦੂਜੇ ਪਾਸੇ ਉਹ ਉਸੇ ਜ਼ਿਲ੍ਹੇ ਦੇ ਵਿੱਚ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸ਼ਾਇਦ ਪੈਂਦਾ ਹੈ ਭਿੰਡੀ ਸੈਦਾ, ਇਹ ਤਰਨਤਾਰਨ ਜ਼ਿਲ੍ਹੇ ਦਾ ਜਿਹੜਾ ਪਹਿਲਾਂ ਤਰਨਤਾਰਨ ਵੀ ਅੰਮ੍ਰਿਤਸਰ 'ਚ ਹੀ ਪੈਂਦਾ ਸੀ। ਭਿੰਡੀ ਸੈਦਾ ਦੇ ਪਿੰਡ ਭਿੰਡੀ ਔਲਖ ਹੈ ਨੇੜੇ, ਮਸ਼ਹੂਰ ਹੈ ਉੱਥੇ ਗੁਰਦੁਆਰਾ ਸਾਹਿਬ ਵੀ ਬਹੁਤ ਵੱਡਾ ਭਿੰਡੀ ਔਲਖ ਪਿੰਡ, ਉੱਥੇ ਕੱਲ ਇੱਕ ਫੇਰ ਕਤਲ ਹੋ ਗਿਆ। ਇਹ ਵੀ ਲੜਾਈ ਹੈ ਜਿਹੜੀ ਡੀਜੇ ਤੋਂ ਹੋਈ। ਇਹਨਾਂ ਦੀ ਮਾੜੀ ਮੋਟੀ ਆਪਸ ਦੇ ਵਿੱਚ ਆਂਢੀਆਂ ਗੁਆਂਢੀਆਂ ਦੀ ਥੋੜੀ ਜਿਹੀ ਪਹਿਲਾਂ ਜਿਹੜੀ ਆ ਉਹ ਟਸਲਬਾਜ਼ੀ ਹੋਣੀ ਆ। ਇਹਨਾਂ ਨੇ ਜਾ ਕੇ ਕਿਤੇ ਕਿਹਾ ਕਿਸੇ ਕਿ ਜਿਹੜਾ ਡੀਜੇ ਚੱਲਦਾ ਸੀ ਕਿ ਭਾਈ ਸਾਡੇ ਡੰਗਰ ਹੈ ਜਿਹੜੇ ਉਹ ਡਰਦੇ ਆ, ਡੀਜੇ ਹੈ ਜਿਹੜਾ ਥੋੜਾ ਜਿਹਾ ਹੌਲੀ ਕਰ ਲਓ। ਇੱਥੋਂ ਲੜਾਈ ਹੋ ਗਈ। ਉਹ ਜਿਹੜਾ ਪਤੀ ਪਤਨੀ, ਇੱਕ ਬਲਜਿੰਦਰ ਸਿੰਘ ਨਾਂ ਦਾ ਵਿਅਕਤੀ ਸੀਗਾ, ਉਹਦੀ ਪਤਨੀ ਵੀ ਨਾਲ ਹਰਜੀਤ ਕੌਰ, ਦੋਵੇਂ ਹੀ ਗਏ ਸੀ ਕਿ ਭਾਈ ਸਾਡੇ ਡੰਗਰ ਵੱਛਾ ਡਰਦਾ, ਤੁਸੀਂ ਡੀਜੇ ਹੌਲੀ ਕਰ ਲਓ। ਉੱਥੋਂ ਲੜਾਈ ਹੋ ਗਈ ਤੇ ਉਹਨਾਂ ਨੇ ਡਾਂਗ ਮਾਰੀ ਸਿਰ 'ਚ ਤੇ ਉਹ ਔਰਤ ਜਿਹੜੀ ਹਰਜੀਤ ਕੌਰ ਉਹ ਥਾਂ ਹੀ ਮਰ ਗਈ। ਹੁਣ ਇਹ ਦੇਖ ਲਓ ਜੀ ਤੁਸੀਂ ਕਿ ਡੀਜੇ ਤੋਂ 2 ਕਤਲ 2 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋ ਜਾਂਦੇ। ਇਹ ਆਪਣੇ ਆਪ ਦੇ ਵਿੱਚ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀ ਮਜ਼ਬੂਤ ਭਾਈਚਾਰਕ ਸਾਂਝ ਸੀ, ਜਿਹੜੀ ਇੱਕ ਪਹਿਚਾਣ ਸੀ ਪੰਜਾਬ ਦੀ, ਉਹ ਕਿੱਥੇ ਆ? ਡੀਜੇ ਮਾਮੂਲੀ ਜੀ ਗੱਲ ਹੈ ਜੀ ਕਿ ਡੀਜੇ ਕੋਈ ਲਾਉਂਦਾ ਅਸੀਂ ਉਹਨੂੰ ਰੋਕ ਨਹੀਂ ਸਕਦੇ, ਪਰ ਏਡੀ ਵੀ ਕੋਈ ਆਫਤ ਨਹੀਂ ਆਈ ਕਿ ਡੀਜੇ ਜਿਹੜਾ ਉੱਚੀ ਆਵਾਜ਼ 'ਚ ਹੀ ਲਾਉਣਾ। ਤੁਸੀਂ ਆਪਣੇ ਘਰ 'ਚ ਸੁਣ ਲਈ ਡੀਜੇ ਲਾਉਣਾ ਕਿ ਦੁਨੀਆ ਨੂੰ ਸੁਣਾਉਣ ਨਹੀਂ ਲਾਉਣਾ, ਪਹਿਲਾਂ ਤੇ ਇਹ ਫੈਸਲਾ ਸਾਨੂੰ ਆਪਣੇ ਆਪ ਕਰਨਾ ਚਾਹੀਦਾ। ਔਰ ਦੂਜੀ ਗੱਲ ਇਹ ਹੈ ਕਿ ਮਾਮੂਲੀ ਝਗੜੇ ਆਏ ਜੇ ਅਸੀਂ ਇਹਨੂੰ ਸਮਾਜ ਦੇ ਵਿੱਚ ਵਿਚਰਦਿਆਂ ਵੇਖੀਏ ਤੇ ਇਹ ਛੋਟੀਆਂ ਮੋਟੀਆਂ ਗੱਲਾਂ ਨੇ ਤੇ ਛੋਟੀਆਂ ਮੋਟੀਆਂ ਗੱਲਾਂ ਤੋਂ ਸਾਡੇ ਜਿਹੜੇ ਕਤਲ ਹੋਣੇ, ਆਪਸ ਦੇ ਵਿੱਚ ਭਾਈਚਾਰਕ ਸਾਂਝ ਦਾ ਕਤਲ ਹੋਣਾ ਜੀ, ਇਹ ਸਾਡੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਟੁੱਟਦੀ ਭਾਈਚਾਰਕ ਸਾਂਝ ਦਾ ਨਮੂਨਾ। ਲਾਅ ਐਂਡ ਆਰਡਰ ਹੈ ਜਿਹੜਾ, ਉਹ ਤੇ ਤੁਹਾਨੂੰ ਪਹਿਲਾਂ ਹੀ ਪਤਾ ਕਿ ਉਹ ਤੇ ਰਾਮ ਦੇ ਹਵਾਲੇ ਹੈ। ਬਿਲਕੁਲ ਜੀ ਬਿਲਕੁਲ। ਇਹ ਖਬਰਾਂ ਜਿਹੜੀਆਂ ਕਿਸੇ ਟਾਈਮ ਦੇ ਤੋਂ ਜਾਂ ਯੂਪੀ ਬਿਹਾਰ ਵਾਲੀ ਸਾਈਡ ਤੋਂ ਆਉਂਦੀਆਂ ਸੀ ਵੀ ਕੁਛ ਕੁ ਚੰਦ ਰੁਪਈਆਂ ਕਰਕੇ ਕਿਸੇ ਦਾ ਕਤਲ ਹੋ ਜਾਣਾ ਜਾਂ ਇੱਦਾਂ ਕਤਲ ਹੋ ਜਾਣਾ, ਤੇ ਬਿਲਕੁਲ ਜਿੱਦਾਂ ਤੁਸੀਂ ਦੱਸਿਆ ਵੀ ਲੈਂਡ ਆਰਡਰ ਦੀ ਜਿਹੜੀ ਸਥਿਤੀ ਜੀ। ਹੁਣ ਤੇ ਰਾਜ ਕਰਨਵੀਰ ਸਿੰਘ ਜੀ ਪੰਜਾਬ 'ਚ ਬੀੜੀਆਂ ਤੋਂ ਕਤਲ ਹੋਣ ਲੱਗ ਪਏ। ਇਹ ਬੀੜੀਆਂ ਦੇ ਮੰਡਲ ਤੋਂ ਕਤਲ ਹੋਣ ਦੀਆਂ ਖਬਰਾਂ ਆਉਂਦੀਆਂ ਨੇ ਜੀ। ਦੇਖ ਲਓ ਜੀ ਕੀ ਹਾਲਾਤ ਆ, ਸਾਰੇ ਜਾਣੇ ਸੋਚ ਸਕਦੇ ਨੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਆਪ ਨੇ ਕਿਤੇ ਪੰਜਾਬ ਦੇ ਕਈ ਸਿਆਸੀਆਂ ਦੇ ਉੱਤੇ ਤਿੱਖੇ ਹਮਲੇ, ਸੇਖੜੀ ਨੇ ਨਵੇਂ ਪਰਿੰਦੇ ਨਾਲ ਕੀਤੀ ਤੁਲਨਾ। ਆਮ ਆਦਮੀ ਪਾਰਟੀ ਨੇ ਜਿਹੜਾ ਇਕੱਠ ਕੀਤਾ ਜੀ, ਉਹ ਇਕੱਠ ਹੈ ਜਿਹੜਾ ਹੁਣ ਸਾਰਿਆਂ ਨੂੰ ਜਿਹੜਾ ਰੜਕਦਾ ਪਿਆ, ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ। ਉੱਥੇ ਵੀ ਤੁਸੀਂ ਦੇਖਿਆ ਸਿਆਸੀ ਕਾਨਫਰੰਸਾਂ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਬਹੁਤਾ ਟਾਈਮ ਸੀਗਾ ਭਾਸ਼ਣ ਦਾ, ਉਹ ਆਮ ਆਦਮੀ ਪਾਰਟੀ ਨੂੰ ਭੰਡਦਿਆਂ ਨਿੰਦਦਿਆਂ ਦਰਕਾਰਦੇ ਨਿਕਲਿਆ। ਹੁਣ ਜਿਹੜਾ ਇਕੱਠ ਉਹਨਾਂ ਦਾ ਕੀਤਾ, ਉਹ ਇਕੱਠ ਸਾਰੇ ਜਿਹੜੇ ਅਖਬਾਰ, ਸਾਰੇ ਜਿਹੜੇ ਨਿਰਪੱਖ ਚੈਨਲ, ਉਹਨਾਂ ਨੇ ਵੀ ਮੋਹਰ ਲਾਈ ਇਸ ਗੱਲ ਤੇ ਕਿ ਪਹਿਲੇ ਨੰਬਰ ਦਾ ਇਕੱਠ ਸੀ ਉਹਨਾਂ ਦਾ, ਦੂਜੇ ਨੰਬਰ ਤੇ ਕਾਂਗਰਸ ਰਹੀ ਹੈ ਤੇ ਤੀਜੇ ਨੰਬਰ ਤੇ ਜਿਹੜਾ ਸੱਤਾਧਾਰੀ ਅਕਾਲੀ ਦਲ ਆ। ਹੁਣ ਇਹਨਾਂ ਦੋਨਾਂ ਨੂੰ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਥੋੜਾ ਜਿਹਾ ਆਪਣੇ ਆਪ ਨੂੰ ਘਬਰਾਇਆ ਹੋਇਆ ਵੀ ਮਹਿਸੂਸ ਕਰਦੇ ਹੋਣੇ ਕਿ ਬਣ ਕੀ ਗਿਆ ਕਿ ਜਿਹੜੇ ਜਿਨ੍ਹਾਂ ਨੂੰ ਅਸੀਂ ਟੋਪੀਆਂ ਵਾਲੇ ਕਹਿੰਦੇ ਹਾਂ, ਕੱਲ੍ਹ ਦੇ ਆਏ ਗੈਰ ਤਜਰਬੇਕਾਰ ਸਿਆਸੀ ਦਲ ਕਹਿੰਦੇ ਆ, ਉਹ ਸਾਡੀ ਹਿੱਕ ਤੇ ਮੂੰਗ ਦਲਣ ਲੱਗ ਪਏ ਆ।
ਉਸੇ ਕਰਕੇ ਇਹਨਾਂ ਦੀ ਹਿੱਕ ਤੇ ਹੁਣ ਸੱਪ ਲਿਟਦੇ ਆ ਜੀ। ਸੇਖੜੀ ਆ ਜਿਹੜੇ ਵਿਧਾਇਕ ਬਟਾਲੇ ਤੋਂ ਆ ਸ਼ਾਇਦ ਕਾਂਗਰਸ ਦੇ, ਉਹਨਾਂ ਨੇ ਕੱਲ ਇੱਥੋਂ ਤੱਕ ਕਹਿ ਦਿੱਤਾ ਜੀ ਕਿ ਜਦੋਂ ਚਿੜੀਆ ਘਰ ਦੇ ਵਿੱਚ ਕੋਈ ਨਵਾਂ ਪੰਛੀ ਆਉਂਦਾ, ਨਵਾਂ ਪਰਿੰਦਾ ਆਉਂਦਾ ਤੇ ਉਹਨੂੰ ਵੇਖਣ ਲਈ ਭੀੜ ਤੇ ਇੱਕ ਵਾਰ ਜੁਟਦੀ ਹੈ। ਯਾਨੀ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਦੀ ਤੁਲਨਾ ਉਹਨਾਂ ਨੇ ਪੰਛੀ ਪਰਿੰਦੇ ਨਾਲ ਕਰ ਦਿੱਤੀ। ਪਰ ਇਹ ਗੱਲ ਜ਼ਰੂਰ ਹੈ ਕਿ ਸੇਖੜੀ ਨੇ ਇੱਕ ਸੱਚ ਜ਼ਰੂਰ ਬੋਲਿਆ ਕਿ ਸਿਆਸਤ ਹੈ ਚਿੜੀਆ ਘਰ ਹੀ ਹੈ। ਉਹਨਾਂ ਨੇ ਇਹ ਚੀਜ਼ ਜ਼ਰੂਰ ਕਬੂਲ ਕਰ ਲਈ ਹੈ। ਤੇ ਦੂਜੇ ਪਾਸੇ ਜਿਹੜੇ ਇੱਕ ਹੋਰ ਇਹਨਾਂ ਦੇ ਨੇਤਾ ਨੇ ਜਿਹੜੇ ਮਜੀਠੀਆ ਸਾਹਿਬ, ਉਹਨਾਂ ਨੇ ਵੀ ਕੱਲ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਅਸੀਂ ਇਹਨਾਂ ਨੂੰ ਛੱਡਾਂਗੇ ਨਹੀਂ। ਅਰਵਿੰਦ ਕੇਜਰੀਵਾਲ ਦੇ ਵੀ ਦਿਨ ਥੋੜ੍ਹੇ ਆ, ਅਸੀਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਵਾਂਗੇ ਕਿਉਂਕਿ ਇਹਨਾਂ ਨੇ ਸਾਡੀ ਮਾਣ ਹੱਦ ਤੱਕ ਕੀਤੀ ਹੈ। ਇਸ ਤਰ੍ਹਾਂ ਹੋਰ ਵੀ ਲੀਡਰ ਆ ਜਿਹੜੇ ਅਕਾਲੀਆਂ ਦੇ, ਉਹ ਵੀ ਤਵਾ ਲਾ ਰਹੇ ਆ ਆਮ ਆਦਮੀ ਪਾਰਟੀ ਤੇ। ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਤਾਂ ਤੁਲਨਾ ਕਰ ਰਿਹਾ, ਜਿਵੇਂ ਇੱਕ ਇਹਨਾਂ ਦੇ ਹੋਰ ਅਕਾਲੀ ਨੇਤਾ ਨੇ ਕਹਿ ਦਿੱਤਾ ਜੀ ਕਿ ਮੇਲੇ ਦੇ ਵਿੱਚ ਕੰਮ ਇਹ ਹੁੰਦਾ ਕਿ ਇੱਕ ਚੀਜ਼ ਇੱਕ ਰੇਹੜੀ ਤੋਂ ਖਰੀਦ ਲਈ, ਦੂਜੀ ਚੀਜ਼ ਦੂਜੀ ਰੇਹੜੀ ਤੋਂ ਖਰੀਦ ਲਈ। ਲੋਕ ਐਵੇਂ ਕਰਦੇ, ਲੋਕ ਇਸੇ ਤਰ੍ਹਾਂ ਹੀ ਗਏ ਸੀ, ਸਾਡੇ ਵੱਲ ਵੀ ਗਏ ਤੇ ਸਾਡੇ ਵੱਲੋਂ ਲੋਕ ਆਮ ਆਦਮੀ ਪਾਰਟੀ 'ਚ ਗਏ, ਸਾਂਝਾ ਮਿੰਝਾ ਜੇ ਇਕੱਠ ਸੀਗਾ। ਪਰ ਸੱਚ ਇਹ ਹੈ ਕਿ ਇਕੱਠ ਕਿਸ ਤਰ੍ਹਾਂ ਦਾ ਸੀਗਾ, ਖੁਦ ਜਗਮੀਤ ਬਰਾੜ ਜਿਹੜਾ ਕਾਂਗਰਸ ਦਾ ਨੇਤਾ ਹੈ, ਖੁਦ ਉਹਨੇ ਕੱਲ ਇਹ ਗੱਲ ਮੰਨੀ ਕਿ ਮੈਂ ਆਪਦੀ ਲਾਈਫ ਦੇ ਵਿੱਚ ਮੁਕਤਸਰ ਦੇ ਵਿੱਚ ਅਜਿਹਾ ਇਕੱਠ ਕਿਸੇ ਪਾਰਟੀ ਵੱਲੋਂ ਕੀਤਾ ਨਹੀਂ ਵੇਖਿਆ। ਇੱਕ ਜਗਮੀਤ ਬਰਾੜ ਜਿਹਨੂੰ ਆਪਾਂ ਹਮੇਸ਼ਾ ਹਲਕੇ ਦੇ ਵਿੱਚ ਲੈਂਦੇ ਹਾਂ ਕਿ ਪਾਰਟੀ ਬਦਲਣ ਵਾਲਾ ਹੈ, ਇਹ ਹੈ ਉਹ ਜੋ ਹੈ, ਪਰ ਕੱਲ ਇਸ ਗੱਲ ਦੀ ਉਹਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨੇ ਸੱਚ ਨੂੰ ਉਜਾਗਰ ਕੀਤਾ, ਕਾਂਗਰਸ ਦੇ ਵਿੱਚ ਰਹਿ ਕੇ ਦੂਸਰੀ ਪਾਰਟੀ ਨੂੰ ਜਿਹੜਾ ਸਲਾਹਿਆ। ਜੀ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਜੀ, ਜਿਵੇਂ ਇੱਕ ਵਕੀਲ ਹੈ ਉਹ ਆਪਣੇ ਕਲਾਇੰਟ ਨੂੰ ਕਦੇ ਕਹਿੰਦੇ ਨਹੀਂ ਕਿ ਆਪਾਂ ਕੇਸ ਹਾਰਾਂਗੇ, ਕਦੇ ਡਾਕਟਰ ਮਰੀਜ਼ ਨੂੰ ਕਹਿੰਦਾ ਨਹੀਂ ਕਿ ਤੂੰ ਮਰੇਗਾ। ਤੇ ਉਸੇ ਤਰ੍ਹਾਂ ਸਿਆਸੀ ਦਲਾਂ ਦਾ ਵੀ ਇੱਕ ਰਹੁ ਰੀਤ ਹੈ ਕਿ ਇਹ ਕਦੇ ਕਹਿੰਦੇ ਹੀ ਨਹੀਂ ਦੂਜੇ ਨੂੰ ਕਿ ਇਹ ਚੰਗਾ ਹੈ, ਦੂਜਾ ਜਿਹੜਾ ਸਾਡੇ ਤੋਂ ਅੱਗੇ ਗਿਆ ਇਹ ਕਦੇ ਸਲਾਹੁੰਦੇ ਨਹੀਂ। ਪਰ ਜਗਮੀਤ ਬਰਾੜ ਨੇ ਇਸ ਗੱਲ ਤੇ ਮੋਹਰ ਲਾਈ ਹੈ ਕਿ ਆਮ ਆਦਮੀ ਪਾਰਟੀ ਨੇ ਆਪਦਾ ਇਕੱਠ ਹੈ ਜਿਹੜਾ ਉਹ ਆਪਦੇ ਦਮ ਤੇ ਪੂਰਾ ਸ਼ੁਰੂ ਕੀਤਾ ਹੈ। ਜੀ ਤੇ ਕੀ ਇਸ ਦੇ ਵਿੱਚੋਂ ਕੋਈ ਅੰਦਰ ਖਾਤੇ ਭਾਵਨਾਵਾਂ ਵੀ ਹੈਗੀਆਂ, ਕਿਉਂਕਿ ਕਾਫੀ ਰੌਲਾ ਇਹਨਾਂ ਦਾ ਵੀ ਰਿਹਾ ਵੀ ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ ਆ। ਵੇਖੋ ਜੀ, ਜਗਮੀਤ ਸਿੰਘ ਬਰਾੜ ਹੋਰਾਂ ਦਾ ਕੋਈ ਹਾਲੇ ਤੱਕ ਸਾਨੂੰ ਤੇ ਸਮਝ ਨਹੀਂ ਆਈ, ਵੈਸੇ ਹੈ ਤੇ ਸਾਡੇ ਜ਼ਿਲ੍ਹੇ ਦੇ ਆ ਤੇ ਸਾਨੂੰ ਤੇ ਸਮਝ ਨਹੀਂ ਆਉਂਦੀ। ਕਈ ਵਾਰ ਸਵੇਰੇ ਕਿਸੇ ਪਾਸੇ ਖੜੇ ਹੁੰਦੇ ਤੇ ਸ਼ਾਮ ਨੂੰ ਇਹਨਾਂ ਦਾ ਰੁਖ ਜਿਹੜਾ ਹੋਰ ਹੁੰਦਾ। ਪਰ ਮੈਨੂੰ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੈ, ਕਿਉਂਕਿ ਕਾਂਗਰਸ ਦੇ ਵਿੱਚ ਇਹ ਮਸਾ ਆਇਆ, ਜੇ ਹੁਣ ਵੀ ਦਲ ਬਦਲੀ ਕਰ ਗਏ ਤੇ ਫਿਰ ਇਹਨਾਂ ਦਾ ਜਿਹੜਾ ਸਿਆਸੀ ਵਕਾਰ ਹੈ, ਬਿਲਕੁਲ ਹੀ ਸਿਆਸੀ ਵਜੂਦ ਹੈ, ਬਿਲਕੁਲ ਹੀ ਖਤਮ ਹੋ ਜਾਏਗਾ। ਅੱਗੇ ਇਹਨਾਂ ਨੇ ਆਪ ਹੀ ਆਪਦਾ ਪੈਰ ਹੈ ਜਿਹੜਾ ਕੁਹਾੜੇ ਤੇ ਵਾਰ-ਵਾਰ ਮਾਰਿਆ, ਵਾਰ-ਵਾਰ ਇਹੀ ਲਾਲਸਾ ਜਿਹੜੀ ਹੁੰਦੀ ਹੈ ਟਿਕਟ ਲੈਣ ਦੀ, ਉਹ ਕਈ ਵਾਰ ਬੰਦੇ ਨੂੰ ਸਿਆਸੀ ਵਜੂਦ ਵੰਨਿਓ ਜਿਹੜਾ ਬਿਲਕੁਲ ਹੌਲਿਆਂ ਕਰ ਦਿੰਦੀ ਹੈ। ਤੇ ਜੇਕਰ ਇਸ ਤਰ੍ਹਾਂ ਦੀ ਹੁਣ ਦਲ ਬਦਲੀ ਹੁੰਦੀ ਹੈ ਤੇ ਬਿਲਕੁਲ ਖਤਮ ਹੋ ਜਾਣਗੇ ਸਿਆਸੀ ਤੌਰ ਤੇ। ਪਰ ਇਹ ਗੱਲ ਜ਼ਰੂਰ ਹੈ ਕਿ ਜਗਮੀਤ ਬਰਾੜ ਬੋਲਦੇ ਜਦੋਂ ਬੋਲਦੇ ਕੰਮ ਦਾ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਨੇ ਸੋਨੀਆ ਗਾਂਧੀ ਨੂੰ ਵੀ ਸ਼ੀਸ਼ਾ ਵਿਖਾ ਦਿੱਤਾ ਸੀਗਾ, ਕੈਪਟਨ ਅਮਰਿੰਦਰ ਸਿੰਘ ਤੇ ਵੀ ਤਵਾ ਜਿਹੜਾ ਉਹਨਾਂ ਨੇ ਗੱਜ ਵੱਜ ਕੇ ਲਾਇਆ ਸੀ। ਤੇ ਹੁਣ ਆਮ ਆਦਮੀ ਪਾਰਟੀ ਵਾਲੀ ਜਿਹੜੀ ਗੱਲ ਕੀਤੀ ਹੈ, ਇੱਕ ਵਾਰੀ ਤਾਂ ਇਹ ਜਿਹੜਾ ਸੱਚ ਬੋਲਣ ਪੱਖੋਂ ਜਗਮੀਤ ਬਰਾੜ ਦਾ ਨੰਬਰ ਬਣਦਾ ਹੈ ਕਿ ਵਾਕਿਆ ਉਹਨੇ ਸੱਚ ਨੂੰ ਪ੍ਰਵਾਨ ਤੇ ਕੀਤਾ ਹੈ ਨਾ। ਘੱਟੋ ਘੱਟ ਕੱਲ ਨੂੰ ਕਿੱਧਰ ਜਾਂਦੇ ਆ ਇਹ ਗੱਲ ਤੇ ਬਾਅਦ ਦੀ ਹੈ। ਜੀ ਬਿਲਕੁਲ, ਇਹ ਗੱਲ ਤਾਂ ਬਾਅਦ 'ਚ ਪਤਾ ਲੱਗੂ। ਤੇ ਫਰੀਜ਼ਰ ਵਾਲੇ ਬਾਬੇ ਦੇ ਸੰਸਕਾਰ ਦੇ ਉੱਤੇ ਹਾਲੀ ਵੀ ਜਿਹੜਾ ਰੋਕ ਰਹੇਗੀ। ਹਾਂਜੀ, ਇਹ ਫਰੀਜ਼ ਲਾ ਕੇ ਬਾਬੇ ਨੂੰ ਫਰਿੱਜ ਵਿੱਚ ਭੁੱਲ ਗਏ ਚੇਲੇ ਮਹਾਰਾਜ ਦੇ, ਉਹ ਭੁੱਲ ਹੀ ਗਏ ਜੀ ਕਿ ਇਹਨਾਂ ਦੀ ਜਿਹੜੀ ਹੁਣ ਸਮਾਧੀ ਹੈ ਉਹਦੀ ਕੋਈ ਐਕਸਪਾਇਰੀ ਡੇਟ ਵੀ ਆਏਗੀ ਜਾਂ ਆਏਗੀ ਨਹੀਂ, ਉਹ ਭੁੱਲੇ ਹੀ ਪਏ ਆ। ਤੇ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਕਦੇ ਕਦੇ ਮਹੀਨੇ 2 ਜਾਂ ਬਾਅਦ ਉਹਦੀ ਸੁਣਵਾਈ ਹੋ ਜਾਂਦੀ ਹੈ। ਹਾਈ ਕੋਰਟ ਵੀ ਇਸ ਮਾਮਲੇ ਦੇ ਵਿੱਚ ਜਿਵੇਂ ਕਹਿ ਲਈਏ ਕਿ ਨਾ ਥੋੜਾ ਜਿਹਾ ਝਿਜਕਦਾ ਜਿਹਾ ਕੰਮ ਕਰਦਾ ਨਜ਼ਰ ਆਉਂਦਾ, ਕਿਉਂਕਿ 2 ਸਾਲ ਹੁਣ ਤਕਰੀਬਨ ਪੂਰੇ ਹੋਣ ਵਾਲੇ ਆ। 2 ਸਾਲ ਹੁਣ ਇਸ ਲਈ ਹੋ ਜਾਣੇ ਕਿਉਂਕਿ ਅਗਲੀ ਸੁਣਵਾਈ ਹੈ ਜਿਹੜੀ ਉਹ 24 ਫਰਵਰੀ ਤੇ ਪੈ ਗਈ ਹੈ। ਤੇ ਇਹ ਬਾਬਾ ਜਿਹੜਾ ਸਮਾਧੀ 'ਚ ਗਿਆ ਸੀ, ਮੈਨੂੰ ਲੱਗਦਾ 27 ਜਨਵਰੀ ਨੂੰ, ਹੁਣ ਜਦੋਂ ਦੂਜੀ ਸੁਣਵਾਈ ਆਏਗੀ ਤੇ ਉਦੋਂ ਨੂੰ 2 ਸਾਲ ਤੋਂ ਵੀ ਸਮਾਂ ਜਿਹੜਾ ਵੱਧ ਹੋ ਜਾਏਗਾ। ਦਿਲਚਸਪ ਗੱਲ ਇਹ ਹੈ ਇਸ ਮਾਮਲੇ ਦੀ, ਵੇਖੋ ਪੰਜਾਬ ਸਰਕਾਰ ਨੇ ਉਦੋਂ 7-8 ਦਿਨਾਂ ਬਾਅਦ ਹੀ ਰਿਪੋਰਟ ਦਾਖਲ ਕਰ ਦਿੱਤੀ ਸੀ ਹਾਈ ਕੋਰਟ ਦੇ ਵਿੱਚ ਕਿ ਇਹ ਜਿਹੜਾ ਬਾਬਾ ਹੈ ਉਹ ਫਿਜ਼ੀਕਲੀ ਡੈਡ ਹੈ, ਯਾਨੀ ਉਹਦੀ ਸਰੀਰਕ ਤੌਰ ਤੇ ਕਹਿ ਲਈਏ ਮੌਤ ਹੋਈ ਹੈ। ਸੰਸਥਾਨ ਨੇ ਵੀ ਇੱਕ ਵਾਰੀ ਮੰਨ ਲਿਆ ਸੀ, ਇਹਨਾਂ ਦੇ ਸੰਸਥਾਨ ਨੇ ਬਾਅਦ ਦੇ ਵਿੱਚ ਭਾਵੇਂ ਜੋ ਮਰਜ਼ੀ ਪਲਟੀ ਵੱਜ ਗਈ, ਇਹਨਾਂ ਦੇ ਸੰਸਥਾਨ ਨੇ ਵੀ ਮੰਨਿਆ ਸੀ ਕਿ ਬਾਬਾ ਜਿਹੜਾ ਹੁਣ ਨਹੀਂ ਰਿਹਾ, ਫੌਤ ਹੋ ਗਿਆ। ਤੀਜਾ ਕਿ ਜਿਹੜਾ ਉਹਦਾ ਪੁੱਤਰ ਹੋਣ ਦਾ ਦਾਅਵਾ ਕਰਦਾ ਦਲੀਪ ਝਾ, ਉਹਨੇ ਵੀ ਹਾਈ ਕੋਰਟ ਦੇ ਵਿੱਚ ਹਲਫਨਾਮਾ ਦੇ ਕੇ ਕਿਹਾ ਸੀ ਕਿ ਉਹਦੀ ਮੌਤ ਹੋ ਚੁੱਕੀ ਤੇ ਮੈਂ ਉਹਦਾ ਪੁੱਤਰ ਹਾਂ, ਮੈਂ ਉਹਦਾ ਸੰਸਕਾਰ ਕਰਨਾ ਚਾਹੁੰਦਾ। ਸੋ ਹੁਣ 3 ਧਿਰਾਂ ਜਿਹੜੀਆਂ ਉਹ ਵੱਖ-ਵੱਖ ਮਾਮਲਿਆਂ ਦੇ ਵਿੱਚ ਆਪਣਾ ਪੱਖ ਰੱਖ ਚੁੱਕੀਆਂ ਤੇ ਹੁਣ ਜਿਹੜੀ ਸਰਕਾਰ ਵੱਲੋਂ ਦਿੱਤੀ ਕਲੀਨਿਕਲੀ ਡੈਡ ਦੀ ਰਿਪੋਰਟ ਆ, ਜੇਕਰ ਹਾਈ ਕੋਰਟ
ਉਹਨੂੰ ਵੀ ਵਿਸਾਰ ਕੇ, ਉਹਨੂੰ ਵੀ ਨਜ਼ਰਅੰਦਾਜ਼ ਕਰਕੇ ਸੰਸਥਾਨ ਦੇ ਦਾਅਵੇ ਤੇ ਸੰਸਥਾਨ ਦੇ ਦਾਅਵੇ ਤੇ ਜ਼ਿਆਦਾ ਆਪਦੀ ਪ੍ਰਾਥਮਿਕਤਾ ਦਿੰਦਾ, ਤੇ ਫਿਰ ਆਪਣੇ ਆਪ 'ਚ ਸਾਨੂੰ ਵੀ ਸੋਚਣਾ ਚਾਹੀਦਾ ਕਿ ਇਸ ਧਰਮ ਦੇ ਮਾਮਲੇ ਦੇ ਵਿੱਚ ਜਿਹੜੀਆਂ ਅਦਾਲਤਾਂ ਉਹ ਵੀ ਫੂਕ ਕੇ ਕਦਮ ਰੱਖਦੀਆਂ। ਹੋਣਾ ਇਹ ਚਾਹੀਦਾ ਸੀ ਕਿ ਇਸ ਕੇਸ ਦਾ ਜਿਹੜਾ ਫੈਸਲਾ ਹੈ, ਕਿਉਂਕਿ ਉਸ ਸਮੇਂ ਇਹਦੀ ਬੜੀ ਚਰਚਾ ਹੋਈ ਹੈ, ਜਿਹੜੀਆਂ ਤਰਕਸ਼ੀਲ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਵੀ ਕਿਹਾ ਸੀ ਕਿ ਇਸ ਦੇ ਨਾਲ ਜਿਹੜਾ ਅੰਧ ਵਿਸ਼ਵਾਸ ਉਹ ਫੈਲਦਾ, ਲੋਕਾਂ ਨੇ ਵੀ ਵਿਰੋਧ ਕੀਤਾ ਸੀਗਾ। ਤੇ ਉਸ ਸਾਰੇ ਵਿਰੋਧ ਨੂੰ, ਸਾਰੀ ਮੰਗ ਨੂੰ ਹਾਈਕੋਰਟ ਨੇ ਜਿਹੜਾ ਇੱਕ ਤਰ੍ਹਾਂ ਨਾਲ ਦਰਕਿਨਾਰ ਰੱਖਿਆ। ਉਹ ਜਿਹੜੀ ਸੁਣਵਾਈ ਹੈ ਉਹ ਇੰਨੀ ਹੌਲੀ ਕੀਤੀ ਕਿ ਹੁਣ 2 ਸਾਲ ਦਾ ਸਮਾਂ ਜਿਹੜਾ ਬੀਤ ਗਿਆ। ਜੇਕਰ ਹਾਈਕੋਰਟ ਦੇ ਵਿੱਚ ਮੈਨੂੰ ਲੱਗਦਾ ਕੱਲ ਨੂੰ ਫੈਸਲਾ ਆ ਵੀ ਜਾਂਦਾ ਹੈ ਸਾਲ 6 ਮਹੀਨੇ ਨੂੰ, ਤਾਂ ਉੱਤੋਂ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਰਿਟ ਦਾਖਲ ਕਰ ਦੇਣੀ। ਇਸ ਲਈ ਬਾਬੇ ਦੀ ਸਮਾਧੀ ਜਿਹੜੀ ਹੋ ਸਕਦੀ ਹੈ ਕਿ ਉਹ ਇੰਨੀ ਲੰਮੀ ਚੱਲੇ ਤੇ ਸਾਡੇ ਵਰਗੇ ਉਸ ਸਮਾਧੀ ਨੂੰ ਟੁੱਟਦਿਆਂ ਵੇਖ ਹੀ ਨਾ ਸਕਣ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ, ਜਿਹੜੇ ਕਾਂਗਰਸੀ ਆਗੂ ਹੈਗੇ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਰਾਜ ਖੁੱਲੇ ਆ, ਕਹਿੰਦੇ ਜ਼ਹਿਰ ਨਾਲ ਹੋਈ ਸੀ ਮੌਤ। ਜੀ, ਉਹਨਾਂ ਦੀ ਮੌਤ ਦੀ ਜਿਹੜੀ ਇੱਕ ਕਹਾਣੀ ਸੀਗੀ ਉਹ ਸ਼ੱਕ ਵਾਲੀ ਰਹੀ ਹੈ, ਸ਼ੁਰੂ ਤੋਂ ਸ਼ੱਕ ਵਾਲੀ ਰਹੀ ਹੈ। ਤੇ ਪਹਿਲਾਂ ਉਹ ਸੁਸਾਈਡ ਕਰਾਰ ਦਿੱਤਾ ਗਿਆ ਸੀਗਾ, ਫਿਰ ਬਾਅਦ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਕਿ ਉਹਨਾਂ ਨੂੰ ਕੋਈ ਚੀਜ਼ ਦਿੱਤੀ ਗਈ ਜਿਸ ਨਾਲ ਉਹਨਾਂ ਦੀ ਮੌਤ ਹੋਈ। ਹੁਣ ਫਿਰ ਜਿਹੜੀ ਇਸ ਗੱਲ ਦੀ ਹੈ ਪੁਸ਼ਟੀ ਇੱਕ ਪੁਲਿਸ ਕਮਿਸ਼ਨਰ ਵੱਲੋਂ ਕੀਤੀ ਗਈ ਦਿੱਲੀ ਦੇ ਵੱਲੋਂ ਕਿ ਕੋਈ ਜਿਹੜਾ ਕੋਈ ਇਸ ਤਰ੍ਹਾਂ ਦਾ ਰਸਾਇਣਕ ਪਦਾਰਥ ਦਿੱਤਾ ਗਿਆ ਸੀਗਾ ਸੁਨੰਦਾ ਪੁਸ਼ਕਰ ਨੂੰ ਕਿ ਉਹਦੇ ਨਾਲ ਮੌਤ ਹੋਈ ਹੈ। 2 ਵਾਰ ਸ਼ਸ਼ੀ ਥਰੂਰ ਤੋਂ ਵੀ ਪੁੱਛਗਿੱਛ ਹੋਈ ਹੈ, ਪਰ ਇਸ ਮਾਮਲੇ ਦੀ ਜਿਹੜੀ ਗੱਲ ਹੈ ਕੋਈ ਤਣ ਪੱਤਣ ਲੱਗਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਏਡੇ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਇਹ ਚੀਜ਼ ਸਾਫ਼ ਨਹੀਂ ਹੋ ਸਕੀ ਕਿ ਇਹ ਆਤਮ ਹੱਤਿਆ ਸੀ ਜਾਂ ਕੋਈ ਸਾਜ਼ਿਸ਼ੀ ਕਤਲ। ਤਾਂ ਫਿਰ ਅਸੀਂ ਜਿਹੜੇ ਛੋਟੇ-ਮੋਟੇ ਕੇਸ ਹੁੰਦੇ, ਜਿਹੜੇ ਆਮ ਬੰਦੇ ਨਾਲ ਜੁੜੇ ਹੁੰਦੇ ਆ, ਉਹਦੇ 'ਚ ਅੰਦਾਜ਼ਾ ਲਾ ਸਕਦੇ ਹਾਂ ਕਿ ਕਾਨੂੰਨ ਕਿਸ ਤਰ੍ਹਾਂ ਦਾ ਕੰਮ ਕਰਦਾ ਹੋਏਗਾ। ਇਸ ਮਾਮਲੇ ਨੂੰ ਤੁਸੀਂ ਦੇਖੋ ਕਿੰਨਾ ਸਮਾਂ ਬੀਤ ਗਿਆ, ਇਹ ਉੱਥੇ ਹੀ ਲਮਕਦਾ ਪਿਆ। ਕੋਈ ਆਤਮ ਹੱਤਿਆ ਕਹਿ ਦਿੰਦਾ, ਕੋਈ ਕਤਲ ਕਹਿ ਦਿੰਦਾ, ਪਰ ਹਾਲੇ ਤੱਕ ਕੋਈ ਵੀ ਠੋਸ ਇਨਵੈਸਟੀਗੇਸ਼ਨ, ਠੋਸ ਨਤੀਜਾ ਨਹੀਂ ਦੇ ਸਕੀ, ਕਿਉਂਕਿ ਮਾਮਲਾ ਜਿਹੜਾ ਉਹ ਸਿੱਧੇ ਤੌਰ ਤੇ ਇੱਕ ਮੰਤਰੀ ਦੇ ਨਾਲ ਜੁੜਦਾ, ਸਾਬਕਾ ਕੇਂਦਰੀ ਮੰਤਰੀ ਹੈ, ਔਰ ਦੂਜੇ ਪਾਸੇ ਸ਼ੱਕ ਇਸ ਲਈ ਹੈ ਕਿਉਂਕਿ ਮੰਤਰੀ ਦੇ ਜਿਹੜੇ ਚਿੱਠੇ ਵੀ ਉਦੋਂ ਇਸ ਆਤਮ ਹੱਤਿਆ ਤੋਂ ਜਾਂ ਇਸ ਕਤਲ ਤੋਂ 2-4 ਦਿਨ ਪਹਿਲਾਂ ਉਹਦੇ ਪ੍ਰੇਮ ਪ੍ਰਸੰਗ ਦੇ ਚਿੱਠੇ ਵੀ ਖੁੱਲੇ ਸੀਗੇ। ਕਈ ਚੀਜ਼ਾਂ, ਕਈ ਕਹਾਣੀਆਂ ਇਸ ਚੀਜ਼ ਨਾਲ ਜੁੜਦੀਆਂ, ਪਰ ਗੱਲ ਉੱਥੇ ਹੀ ਖੜ ਜਾਂਦੀ ਹੈ ਕਿ ਜੀ ਕਿ ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਤੁਹਾਨੂੰ ਪਤਾ ਕਿ ਜਿਹੜਾ ਕੇਸ ਹੈ ਜਾਂ ਜਿਹੜਾ ਵੀ ਕੋਈ ਮਾਮਲਾ ਹੈ ਉਹ ਇੱਕ ਚਿਹਰਾ ਵੇਖ ਕੇ ਚੱਲਦਾ ਕਿ ਸਾਹਮਣੇ ਵਾਲੇ ਦਾ ਚਿਹਰਾ ਕਿਸ ਤਰ੍ਹਾਂ ਦਾ। ਸ਼ਾਇਦ ਉਹ ਚਿਹਰਾ ਮੋਹਰਾ ਹੀ ਹੁਣ ਇਸ ਮਾਮਲੇ 'ਚ ਵੀ ਕਿਤੇ ਨਾ ਕਿਤੇ ਆੜੇ ਆਉਂਦਾ ਹੈ। ਜੀ ਜੀ, ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰੂਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤੀ ਦੇ ਵੱਲ ਆ। ਸਾਡੇ ਨਾਲ ਜੁੜੇ ਸੀਗੇ ਮਿੰਟੂ ਗੁਰੂਸਰੀਆ ਜੀ, ਬਲਤੇਜ ਪੰਨੂ ਹੁਣਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹ ਸਾਥ ਦਿੰਦੇ ਨੇ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੀਸਮਤ ਖਾਂ ਹੁਣਾਂ ਦਾ ਲਿਖਿਆ ਹੋਇਆ ਅੱਜਨਾਮਾ ਤੁਹਾਡੇ ਲਈ ਪੇਸ਼ ਕਰਦੇ ਹਾਂ। ਦੁਖੀ ਹੋਵੀ ਨਾ ਬਾਈ ਮਨਪ੍ਰੀਤ ਸਿੰਘਾ, ਚੁੱਕਣਾ ਪਿਆ ਕੁਰਾਹੇ ਜਦ ਪੈਰ ਬੇਲੀ, ਲੈ ਕੇ ਤਾਣ ਤਾਂ ਵੇਖਿਆ ਬਹੁਤ ਸੀਗਾ, ਝੋਲੀ ਪਾਈ ਨਹੀਂ ਲੋਕਾਂ ਹੀ ਖੈਰ ਬੇਲੀ, ਯਾਰਾਂ ਬੇਲੀਆਂ ਵੀ ਠਿੱਬੀ ਬੜੀ ਮਾਰੀ, ਬਣ ਗਏ ਸਨ ਪਰਛਾਵੇਂ ਵੀ ਗੈਰ ਬੇਲੀ, ਮਾਇਆ ਬਾਝ ਇਕੱਲੇ ਸੀ ਲੜਨ ਔਖਾ, ਨਾਲ ਡਾਢਿਆਂ ਪਿਆ ਸੀ ਵੈਰ ਵੇਲੀ, ਮਰਦੇ ਚੱਬਿਆਂ ਅੱਖ ਆਹ ਭੁੱਲ ਜਾਵੀਂ, ਲੋਕੀ ਸੁਣਨ ਤਾਂ ਸ਼ੇਰ ਸੁਣਾਈ ਬੇਲੀ, ਮੌਕਾ ਮਿਲੇ ਤਾਂ ਰਾਹੁਲ ਦੇ ਰਾਗ ਗਾਵੀਂ, ਪਰ ਨਾ ਤਵਾ ਸਿਧਾਂਤ ਦਾ ਲਾਈ ਬੇਲੀ। ਇਸ ਤੋਂ ਇੱਥੇ ਹੀ ਸਾਡਾ ਹੁਣ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।